ठीक है जी, रिकॉर्डिंग शुरू होगी तो ठीक है जी। अमरदीप तुसी या गुरदास होरी देखन शेयर कर लें स्क्रीन। अमरजीत करना पहले। हाँ जी, मैं एक मिनट थोड़ी सेटिंग बनावा, रुक जाओ। ਤੁਸੀਂ ਓਕੇ, ਇਹ ਵਾਲਾ ਜਿਹੜਾ ਫਿਰ ਬਾਅਦ ਚੋਂ ਕਰ ਲੈਣੇ ਆ। ਮੈਂ ਨਾ ਤੁਹਾਨੂੰ ਜੋ ਲਿਖਿਆ ਉਹ ਇੱਕ ਵਾਰ ਕਰ ਦੇਣਾ। कोई भी चीज तुसी जो भी दिखाना चाहो। हाँ एक मिनट, मैं पहुंच रहा उत्थे। ओके सो शेयर स्क्रीन एंड आ गई ਤੁਹਾਨੂੰ ਨਜ਼ਰ ਆ? ਇੱਕ ਸੈਕਿੰਡ ਮੈਂ ਇਹਨੂੰ ਫੁੱਲ ਕਰਾਂ। ਇੱਕ ਸੌਰੀ, ਹਾਂਜੀ ਹੁਣ ਨਜ਼ਰ ਆ ਰਿਹਾ? आ गया। ਹਾਂ ਇਹ ਤੇ ਮੈਂ ਵੈਸੇ ਲਿਖਿਆ ਸੀ ਉੱਪਰ ਵਾਲਾ ਤਾਂ, ਤੇ ਜਿਹੜਾ ਇਹ ਵਾਲਾ ਪੋਰਸ਼ਨ ਹੈ ਇਹ ਮੈਂ ਲਿਖਿਆ ਸੀ ਕਿਸੇ ਗੁਰਮੁਖੀ ਤੋਂ ਦੇਖ ਕੇ, ਤੇ ਤੁਸੀਂ ਪਹਿਲਾਂ ਇਹਨੂੰ ਇੱਕ ਵਾਰੀ ਦੇਖ ਲਓ। मेरी गड्डी दे एक टायर विच हवा घट सी। किथे किथे गलत है? मेरी भी ठीक है, गड्डी भी ठीक है, और तुसी जिस तरह अलामता पा रहे हो, खास तौर पे शद जड़ी तुसी पा रहे हो ये ठीक पा रहे हो, लेकिन जनरली ये पाई नहीं जाती, लिखी नहीं जाती। हाँ नहीं, मैं बगैर गड्डी वैसे ही पढ़न गए। अच्छा ठीक है, ठीक है। और मेरी गड्डी भी ठीक है, दे एक टायर विच दे उत्ते भी तुसी शद पाई हुई है, ते ਉਹ ਮੈਂ ਹਮੇਸ਼ਾ ਜਿਹੜਾ ਮੈਂ ਕਦੀ ਵਿੱਚ ਦੇ ਉੱਤੇ ਸ਼ਦ ਪਈ ਵੇਖੀ ਨਹੀਂ, ਅੱਜ ਤੱਕ ਨਹੀਂ ਪੜੀ, ਤੇ ਉਹ ਬਾਅਦ ਕਦ ਕਨਫਿਊਜ਼ ਵੀ ਕਰ ਸਕਦੀ ਹੈ ਕਿ ਇਹ ਕਿਉਂ ਪਾਈ ਹੋਈ ਹੈ ਬਈ। ਅੱਛਾ ਵਾਓ ਚ ਹਾਂ ਇਹਨੂੰ ਵਿੱਚ ਹੀ ਪੜਿਆ, ਵਾਹ ਘਟ ਸੀ ਔਰ ਇਹ ਟੇ ਦੇ ਉੱਤੇ ਸ਼ਦ ਪੈਂਦੀ ਹੈ। ਮੈਨੂੰ ਲੱਗਦਾ ਹੈ ਕਿ ਟੇ ਦੇ ਬਾਅਦ ਪਈ ਹੋਈ ਹੈ, ਇਹ ਸਹੀ ਜਗ੍ਹਾ ਤੇ ਨਹੀਂ ਹੈ। ਖੈਰ ਅਸੀਂ ਇਹਨੂੰ पार्क कर नहीं, केड़े वाला कह रहे हो तुसी? घाट। अच्छा एक सेकंड। ओके मेरी गड्डी दे एक टायर विच हवा घट सी जबरदस्त। ये तीन शब्दां जड़ियां ने ना जी, इन्हां तिन्नां दी वैसे जरूरत इन्हें इंज ही पढ़िया जाना सी, मेरी गड्डी दे एक टायर विच हवा घट सी। ठीक है। देखो वो एक नू एक ही पढ़िया जाएगा, हालांकि अलग से थले जेर है, तो जेर मैं पढ़ना पिया, लेकिन चूंकि पाई नहीं हुई, लेकिन इनू एक ही पढ़िया जाएगा। ठीक है, ठीक है। अगर पा दो तो अच्छा है, क्योंकि एक होर लफज है जिन्हों असी अक कहने, अक की कहने हैं? अक अक दा एक बूटा है। अच्छा हाँ 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 अक बूटा है, वो इस तरह लिखा जाता है। अगर जेर अच्छा, पै जाए तो चंगी गल है। मेरी गड्डी दे एक टायर विच हवा घट सी, इस करके मैनू बाहर जाना पिया। जबरदस्त। अजकल फिर अज दे उत्ते शद आ गई है, अजकल बाहर जाना खतरे तो खाली नहीं। ये टिपिकल है जी, इनू असी लिखांगे क्योंकि ये खे और तोए दे नाल है। अच्छा ओके। खतरा जो है खे और तोए दे नाल है, और खाली भी जड़ा है खाली, ये खाली है, ये भी खे दे नाल। हाँ ठीक ठीक ठीक। अच्छा हुण हमेशा जड़ा ना जी ये आखिर से है पांदे ने, लेकिन कुछ लोग इंज भी लिखते हैं जड़े प्योरिटन नहीं है ना अपने जुबान दे असूलों के मुताबिक, के जड़े बाहरों लफज आए ने और हे पाते हैं, खास तौर पर पर्शियन बैकग्राउंड के जड़े ना उन्होंने अगे बहुत हे आती है, जिथे की आवाज़ है ना हे, साडे दोस्त नहीं पाते है, लेकिन इनू जिस तरह लिखा जाता है असी उस तरह ही लिखांगे। नहीं तुसी किहड़े वर्ड दी गल कर रहे? हमेशा
अच्छा हमेशा ਇਹਨੂੰ ਇਹ ਆਖਰ ਤੇ ਹੈ ਆਣੀ ਚਾਹੀਦੀ ਹੈ ਹਮੇਸ਼ਾ ਕਿਉਂਕਿ ਓਕੇ ਕੋਈ ਗੁਰਮੁਖੀ ਦੇ ਵਿੱਚ ਤੇ ਇਸ ਤਰ੍ਹਾਂ ਹਮੇਸ਼ਾ ਪਾਇਆ ਹੋਇਆ ਸ਼ਾਇਦ ਕੋਈ ਪਾਵੇ ਔਰ ਤੁਹਾਨੂੰ ਨਜ਼ਰ ਆ ਜਾਵੇ ਲੇਕਿਨ ਉਰਦੂ 'ਚ ਕੋਈ ਨਹੀਂ ਪਾਏਗਾ ਉਰਦੂ 'ਚ ਤੇ ਸਟੈਂਡਰਡ ਵੀ ਹਮੇਸ਼ਾ ਹੀ ਲਿਖਿਆ ਜਾਏਗਾ ਔਰ ਫਿਰ ਅਗਰ ਇਹਦੇ ਨਾਲ ਹੀ ਪੈਣਾ ਹੈ ਤੇ ਫਿਰ ਉਹਨੂੰ ਇੱਕੋ ਹੀ ਤਰੀਕੇ ਨਾਲ ਪਾਇਆ ਜਾਏ ਇਹਦੇ ਨਾਲ ਹੀ ਪਾਇਆ ਜਾਏ ਚਾਹੇ ਉਰਦੂ ਹੈ ਚਾਹੇ ਉਹ ਸ਼ਾਹਮੁਖੀ ਹੈ ਹਮੇਸ਼ਾ ਨੂੰ ਉਸੇ ਤਰੀਕੇ ਨਾਲ ਹੀ ਲਿਖਿਆ ਜਾਏ ਹਮੇਸ਼ਾ ਪਾ ਕੇ ਰੱਖਣਾ ਇੱਥੇ ਇੱਕ ਲਫ਼ਜ਼ ਖਰਾਬ ਹੋ ਗਿਆ ਤੁਸੀਂ ਦੱਸੋ ਕੀ ਹੈ ਪੈਂਦਾ ਹੈ ਹਾਂਜੀ ਪੈਂਦਾ ਬਟ ਐਕਚੁਅਲੀ ਆਈ ਐਮ ਨਾਟ श्योर ਕਿ ਮੈਂ ਸਹੀ ਲਿਖਿਆ ਕਿ ਨਹੀਂ ਮਤਲਬ ਮੈਂ ਆਪਣੇ ਲਿਖਣ ਦੀ ਕੋਸ਼ਿਸ਼ ਕੀਤੀ ਬਟ ਫਿਰ ਨਾ ਜੁੜ ਜੇ ਗਿਆ ਸਾਰਾ ਕੁਝ ਇਹਦਾ ਨਾ ਹਾਂ ਇਹ ਬਿਮਾਰੀ ਬੜੀ ਖਤਰਨਾਕ ਹੈ ਖਤਰਨਾਕ ਉਹ ਹੀ ਹੈ ਜਿਹੜਾ ਅਸੀਂ ਖਤਰੇ ਖੇ ਚਾਹੀਦਾ ਹਾਂ ਠੀਕ ਹੈ ਉਹ ਅਸੀਂ ਲਿਖ ਲਿਆ ਥੱਲੇ ਅੱਗੇ ਚੱਲੀਏ ਹਾਂਜੀ ਇਹ ਉਹ ਮੈਂ ਤੁਹਾਨੂੰ ਸੈਂਡ ਕੀਤਾ ਸੀ ਕੋ ਵਾਲਾ ਅਜੇ ਕਰਨਾ ਹੈ ਪਿੱਛਾ ਮੌਤ ਦਾ ਮੈਂ ਅਮਰ ਭਰ ਯਾਰੋ ਤੁਸੀਂ ਉਮਰ ਹੈ ਇਹ ਗੱਲ ਉਮਰ ਸੌਰੀ ਉਮਰ ਜਿਹੜਾ ਨਾ ਐਨ ਨਾਲ ਲਿਖਿਆ ਜਾਏਗਾ ਅੱਛਾ ਓਕੇ ਇਹ ਅਮਰ ਹੈ ਤੁਸੀਂ ਪੜੋ ਠੀਕ ਹੈ ਤੁਸੀਂ ਪੜੋ ਇੱਕ ਲਾਈਨ ਸਲੋ ਤੁਸੀਂ ਜੇ ਪਰਤਣਾ ਹਾਂ ਤਾਂ ਪਰਤ ਜਾਓ ਜਾਓ ਜਿਹੜਾ ਨਾ ਇਹਨੂੰ ਜ਼ਰਾ ਠੀਕ ਕਰਨ ਦੀ ਲੋੜ ਹੈ ਉਹ ਅਸੀਂ ਕਰਨਾ ਤੁਸੀਂ ਜੇ ਪਰਤਣਾ ਤਾਂ ਪਰਤ ਜਾਓ ਹਮਸਫਰ ਯਾਰੋ ਉਹ ਵੇਖੇ ਉਹ ਨੂੰ ਠੀਕ ਕਰਨ ਉਹ ਗਲਤ ਹੋਣਾ ਹੈ ਆਈ ਥਿੰਕ ਠੀਕ ਹੈ ਇਹ ਐਕਚੁਅਲੀ ਮੈਂ ਨਾ ਵੇਖੋ ਗਲਤ ਲਿਖਿਆ ਹੈ ਇਹ ਵੇਖੇ ਸੀ ਇੱਥੇ ਵੇਖੋ ਨਹੀਂ ਸੀ ਵੇਖੇ ਚਲੋ ਠੀਕ ਹੈ ਲੇਕਿਨ ਇਹ ਵੇਖੋ ਹੈ ਚਲੋ ਜਿਸ ਨੂੰ ਤੁਹਾਡਾ ਖਿਆਲ ਹੈ ਕਿ ਅਸੀਂ ਵੇਖੇ ਜਿਹੜਾ ਲਫ਼ਜ਼ ਹੈ ਉਹ ਪਾ ਕੇ ਵੇਖੀਏ ਕਿ ਕਿਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਇੱਕ ਵਾਰ ਚਲੋ ਮੈਂ ਨੋਟ ਕਰ ਲਿਆ ਅਸੀਂ ਵੇਖੇ ਲਫ਼ਜ਼ ਨੂੰ ਵੀ ਪਾ ਕੇ ਦੇਖ ਲੈਣਾ ਹਾਂ ਠੀਕ ਉਹ ਵੇਖੇ ਜਿਸ ਨੂੰ ਜੀ ਮੁਸਕਾ ਕੇ ਉੜੇ ਦੇ ਅਲਿਫ ਦੇ ਉੱਤੇ ਅਗਰ ਅਸੀਂ ਪੇਸ਼ ਪਾ ਲੈਂਦੇ ਤੇ ਚੰਗਾ ਸੀ ਕਿਉਂਕਿ ਇਹਨੂੰ ਅੜੇ ਵੀ ਪੜਿਆ ਜਾ ਸਕਦਾ ਹੈ ਅੱਛਾ ਠੀਕ ਹੈ ਅਸਮਾਨ ਤੇ ਕਿਉਂ ਨਾ ਨੂੰ ਆਈ ਥਿੰਕ ਨਹੀਂ ਠੀਕ और ना जड़ा है ना वो है नाल है नून है अच्छा ओके हाँ जा उस दे वेख्या ये देखा हो गया ये वेख्या नहीं है क्योंकि एक ये जड़ी है ना खे दे बाद ऐड होनी सी फिर वो वेख्या फिर बनना सी अच्छा ओके बन गया देखा देखिया ठीक है ऐसे लिखांगे शीशे नू हाँ लग हाँ जांदे जी बट जांदे सही है नहीं ना नहीं एक तो मैंने ये समझ नहीं आया कि ये डॉट है ਜਿਹੜਾ ਕਿੱਥੋਂ ਆਇਆ ਇਹਦੇ ਨਾਲ ਉਹ ਉੱਤੇ ਜਿਹੜਾ ਲਫ਼ਜ਼ ਆਇਆ ਸੀ ਨਾ ਜੀ ਪੈਂਦਾ ਇਹ ਉਹਦੇ ਨਾਲ ਉਹੀ ਪ੍ਰੋਬਲਮ ਇੱਥੇ ਹੋਇਆ ਉਹ ਅਸੀਂ ਦੇਖਨੇ ਆ हाँ ठीक है ਜਾਂਦੇ ਨੇ ਪਰ ਯਾਰੋ ठीक मैं रस्ते दी किसे कठिनाई इत्थे नाल होना चाहिए तुसी
खे ना लिखा है, ये बनया है। हाँ राइट, नहीं हाँ मैं गलती की थी। ओके, वो टे चाहिए ਸੀ, मैं ते ਨਾਲ ਉਹਨੂੰ ਦੋ ਚਸ਼ਮੀ ਇਹ ਪਾਈ है। ठीक है, और अगे जी निकी है ना, ये नाल हमसा पहले ऐड होना चाहिए सी। आई। नाई, अच्छा आई। ओके ठीक, हाँ हाँ ਇੱਥੇ कठनाई, ठीक, ये भी लिखने हाँ हैं। जी। तो हाँ डर के जी। नहीं रोया। रोया। सफर विच आ ही ਜਾਂਦਾ, अगेन गलत है। ठीक है कदे ता कदे ता, जी। एक्चुअली वर्ड मिस होया, आई थिंक मैं एक बार चेक करदा। कदे ता ठीक याद है। कर जा रो, हाँ वर्ड मिस हो गया एक, ठीक है, कोई कर गल नहीं, यारो। कर यारो, ठीक है। और भी है? हाँ एक मैं वैसे नोट किया, अगर तुम अपनी स्क्रीन शेयर करो ना तो मैं इतों वो जो मैं नोट किया होया मैं पढ़ के उस तो दस सकता है। जो तुम एक डॉक्यूमेंट शेयर किया सी ना, अच्छा। वो वाला, वो तुम एक बार शेयर कर लो। वो भूमिका वाला पेज है ना जोड़ा। ओके ओके, वो मैं करना। अच्छा 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 अच्छा, ठीक है। असि हुण वापस आ गया, हुण मैं शेयर करना, नहीं स्क्रीन शेयर करनी? पहले हाँ मैं वो तुम खोल लवां। हाँ हाँ पहले मैं वो खोल लवां। है डेस्कटॉप। है। ठीक है, मैं ना स्क्रीन शेयर करने की कोशिश करना जी। अच्छा, ये आ गया। ਤੁਸੀਂ ਇਸ ਦੀ ਗੱਲ ਕਰ ਰਹੇ ਹੋ? ਨਹੀਂ ਤੁਸੀਂ ਇੱਕ ਜਿਹੜਾ ਮੈਨੂੰ ਦਿੱਤਾ ਸੀ, ਜਿਹੜਾ ਤੁਸੀਂ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਸੀ, ਉਹਦਾ ਪੇਜ ਨੰਬਰ ਹੈ भूमिका पंजाबी दर्शन ਤੇ ਇੱਕ ਝਾਤ। हाँ हाँ जी हाँ जी, 8 नंबर पेज। हाँ 8 नंबर पेज डॉक्यूमेंट आई सी ना, ठीक है। हाँ जी हाँ जी ठीक है। क्या आ गया? हाँ जी एक मिनट, मैं ये लिखिया होया सी। ओके सो ये तुसी मैनू एक मिनट दियो। ओके भूमिका मैं लिखिया है, इस करके मैं मतलब नोट किया है, मैं फटाफट पढ़ सकता जिन्ना लिखिया है। बाकी जिथे जिथे नहीं समझ आया वो मैं तुहानू दसदा। पंजाब दे, ਤੁਸੀਂ ਹੁਣ ਇਸ ਡਾਕੂਮੈਂਟ ਤੋਂ ਪੜ੍ਹਦੇ ਪਏ ਹੋ? नहीं मैं लिखिए नोट किया होया है। अच्छा, ਤੁਹਾਡੇ ਕੋਲ बट ਅਲੱਗਾ ਤੁਸੀਂ ਨੋਟ ਕੀਤਾ ਹੋਇਆ? हाँ मैं वो वैसे टाइप किया होया अलग तो रोमन दे विच देख के, बट कुछ कई वर्ड ने जिहड़े मैनू नहीं समझ आए। अच्छा 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 अच्छा, ठीक है। मतलब है कि ਤੁਸੀਂ ਲਿਖਿਆ ਹੈ, ਇਹਨੂੰ ਵੇਖ ਕੇ ਕਾਪੀ ਕੀਤਾ, हाँ और जी कुछ ਜਿਹੜੇ ਲਫ਼ਜ਼ ਸਮਝ नहीं आए ਉਹ ਅਸੀਂ ਦੇਖ ਲੈਂਦੇ ਹਾਂ, और जो ਤੁਸੀਂ ਕਾਪੀ ਕੀਤਾ ਹੈ ਉਹ ਤੁਸੀਂ पढ़ के ਸਾਨੂੰ ਇਸ ਵੇਲੇ ਦੱਸੋਗੇ, हाँ, ठीक है? क्योंकि अदरवाइज अगर मैं वापस पढ़ना शुरू किया तो मतलब मैं बहुत टाइम लेना है, तो मैनू मतलब ठीक है ऑलमोस्ट 1 घंटा लग गया 2 पैराग्राफ पढ़न नू ना ਉਹਦੇ। ठीक है, चलो ਅਸੀਂ ਜਿਵੇਂ ਤੁਸੀਂ ਚਲਾਓ ਚਾਹੁੰਦੇ ਹੋ। हाँ, पंजाब दे लोगां दी कई हजारां
जी सालां दी तारीख दे दौरान जी पंजाबी दर्शन होंद विच आया जी ਅਤੇ ਵਿਕਸਿਤ ਹੋਇਆ ਹੈ। ठीक। ਮੁੱਢ ਕਦੀਮ ਤੋਂ ਹੀ ਇਸ ਇੱਕ ਇਸ ਤੇ ਮੈਨੂੰ ਕਨਫਿਊਜ਼ਨ ਹੋਈ, ਮਤਲਬ ਇਹ ਜਿਹੜੀ ਉੱਪਰ ਵਾਲੀ ਲਾਈਨ ਹੈ ਉਹਦੀ, ਉਹ ਲਾਮ ਨਾਲ ਨਹੀਂ ਕਨਫਿਊਜ਼ ਹੋ ਰਹੀ? ਮਤਲਬ ਲਾਮ ਵੀ ਤੇ ਆਲਮੋਸਟ ਇਦਾਂ ਹੀ ਹੁੰਦੀ ਹੈ। ਹਾਂ ਲੇਕਿਨ ਥੱਲੇ ਅਗਰ ਲਾਮ, ਬਿਲਕੁਲ ਤੁਸੀਂ ਕਹਿ ਰਹੇ ਹੋ, ਲੇਕਿਨ ਇਹ ਨੁਕਤੇ ਦੋ ਜਿਹੜੇ ਨੇ ਨਾ, ਇਹ ਲਾਜ਼ਮੀ ਨਾਲ ਦੇਖੋ, ਇਹ ਲਾਜ਼ਮੀ ਦੇਖੋ। ਨਹੀਂ ਮਤਲਬ ਕੁਝ ਇਦਾਂ ਦਾ ਵਰਡ ਹੋ ਸਕਦਾ ਹੈ ਜਿਹਦੇ ਚ ਮਤਲਬ ਮੈਨੂੰ ਇਹ ਦੋ ਨੁਕਤੇ ਯੂਜ਼ ਕਰਨੇ ਪੈ ਰਹੇ ਆ, ਬਟ ਉਹਦੇ ਤੋਂ ਬਾਅਦ ਲਾਮ ਆ ਰਹੀ ਹੋਵੇ, ਇਸ ਤਰ੍ਹਾਂ ਦਾ ਕੁਝ, ਮਤਲਬ ਬੜਾ ਕਨਫਿਊਜ਼ਿੰਗ ਜਿਹਾ ਹੈ। ਕਨਫਿਊਜ਼ਿੰਗ ਹੈ, ਠੀਕ ਹੈ, ਮਤਲਬ ਲਾਮ ਇਸ ਤਰ੍ਹਾਂ ਆਉਂਦਾ ਹੈ ਲਫ਼ਜ਼ ਦੇ ਨਾਲ, ਸ਼ੁਰੂ ਦੇ ਵਿੱਚ ਇਸ ਤਰ੍ਹਾਂ ਬਣਦਾ ਹੈ ਔਰ ਇਹ ਕਨਫਿਊਜ਼ ਕਰ ਸਕਦਾ ਹੈ, ਲੇਕਿਨ ਸਿਰਫ ਨੁਕਤਿਆਂ ਨਾਲ ਅਸੀਂ ਇਹਨੂੰ ਪਛਾਣ ਕਰ ਸਕਦੇ ਹਾਂ ਕਿ ਥੱਲੇ ਨੁਕਤੇ ਹੈ ਨੇ, ਤੇ ਫਿਰ ਇਹ ਲਾਮ ਦੇ ਵਿੱਚ ਤੇ ਨੁਕਤੇ ਨਹੀਂ ਹੈ, ਤੇ ਇਹ ਥੱਲੇ ਜਿਹੜੇ ਨੁਕਤੇ ਆਉਂਦੇ ਨੇ ਉਹ ਜੇ ਦੇ ਹੀ ਨੇ। ਠੀਕ ਹੈ। ਹਾਂਜੀ। ਇਸ ਖਿੱਤੇ ਵਿੱਚ ਜੀ ਸਮੇਂ-ਸਮੇਂ ਤੇ ਅਨੇਕਾਂ ਵੱਡੇ ਜੀ ਵਿਦਵਾਨਾਂ, ਜੀ ਗਿਆਨੀਆਂ ਅਤੇ ਸਿਆਣਿਆਂ ਵਿਅਕਤੀਆਂ ਨੇ ਜਨਮ ਲਿਆ, ਜੋ ਕੁਦਰਤ, ਸਮਾਜ, ਰਾਜਨੀਤੀ, ਅਰਥ ਸ਼ਾਸਤਰ, ਇਹਨੂੰ ਮੈਂ ਪੜਿਆ ਮਨੋਵਰਤੀ ਮਨੂ ਸੀ ਨਾ ਇੱਕ ਪੁਰਾਣਾ ਜਿਹੜਾ ਸਕਾਲਰ ਸੀ ਇੰਡੀਆ ਦਾ। ਹਾਂ। ਕਲਾ ਅਤੇ ਜ਼ਿੰਦਗੀ ਦੇ ਹੋਰ ਸਾਰੇ ਜੀ ਪਹਿਲੂਆਂ ਜੀ ਬਾਰੇ ਸੋਚਣ ਦੀ ਸਮਰੱਥਾ ਰੱਖਦੇ ਸਨ ਅਤੇ ਸੋਚਦੇ ਆਏ ਸਨ। ਇਹਨਾਂ ਹਸਤੀਆਂ ਨੇ ਜੀ ਇਸ ਖਿੱਤੇ ਦੀ ਜੀ ਸੋਚ ਨੂੰ ਵਿਕਸਿਤ ਤੇ ਪੁਖਤਾ ਕੀਤਾ। ਬਿਲਕੁਲ ਠੀਕ ਹੈ। ਹੁਣ ਦੇਖੋ ਨਾ, ਹੈ ਪੁਖਤਾ ਦੇ ਆਖਰ ਦੇ ਉੱਤੇ ਹੈ ਵੇ, ਇਹ ਉਹੀ ਨੇ ਜਿਹੜੇ ਲਫ਼ਜ਼ ਜਿਹੜੇ ਨੇ ਖਾਸ ਤੌਰ ਤੇ ਪਰਸ਼ੀਅਨ ਜਿਨ੍ਹਾਂ ਦੀ ਕੋਈ ਬੈਕਗਰਾਉਂਡ ਹੋ ਸਕਦੀ ਹੈ। ਜਿਵੇਂ ਤੁਸੀਂ ਹਮੇਸ਼ਾ ਲਫ਼ਜ਼ ਪਾਇਆ ਸੀ ਨਾ, ਹਮੇਸ਼ਾ। ਓਕੇ। ਹਾਂ ਹਾਂ, ਉਹ ਵੀ ਹੈ ਨਾਲ ਪੈਂਦਾ ਹੈ। ਇਹ ਵੀ ਪੁਖਤਾ, ਬਟ ਇਹ ਤੇ ਮਤਲਬ ਰੂਲ ਤੇ ਕੋਈ ਨਹੀਂ ਹੈ, ਪ੍ਰੈਕਟਿਸ ਹੀ ਹੈ ਨਾ? ਪ੍ਰੈਕਟਿਸ ਹੈ। ਅਗਰ ਕੋਈ ਰੂਲ ਹੈ ਤੇ ਸਾਨੂੰ ਉਹਦਾ ਪਤਾ ਨਹੀਂ ਹੈ। ਪਰਸ਼ੀਅਨ ਜ਼ੁਬਾਨ ਦੇ ਵਿੱਚ ਕੋਈ ਰੂਲ ਹੋਏਗਾ ਜਿਹੜਾ ਅੱਗੇ ਰੂਲ ਚੱਲਦੇ ਆਏ ਨੇ, ਸਾਨੂੰ ਉਹਦਾ ਪਤਾ ਨਹੀਂ ਹੈ, ਲੇਕਿਨ ਬਸ ਪ੍ਰੈਕਟਿਸ ਦੇ ਨਾਲ ਹੀ ਪਤਾ ਚੱਲੇਗਾ, ਅਸੀਂ ਜਾਣ ਸਕਦੇ ਹਾਂ। ਇਹ ਅਸਲ ਦੇ ਵਿੱਚ ਕਿਤਾਬ ਸੀ ਜਿਹੜਾ ਤੁਸੀਂ ਪੜ੍ਹ ਰਹੇ ਹੋ ਨਾ, ਸਾਡੇ ਦੋਸਤ ਨੇ ਜਸਪਾਲ ਸਿੰਘ, ਹਾਂਜੀ, ਅਮਰੀਕਾ ਰਹਿੰਦੇ ਨੇ ਕਾਫੀ ਸਾਲਾਂ ਤੋਂ, ਤੇ ਉਹਨਾਂ ਨੇ ਗੁਰਮੁਖੀ ਦੇ ਵਿੱਚ ਲਿਖੀ, ਤੇ ਅਸੀਂ ਇਹਨੂੰ ਸ਼ਾਹਮੁਖੀ ਦੇ ਵਿੱਚ ਕਰਕੇ ਇਹਨੂੰ ਛਾਪਿਆ ਸੀ। ਪੰਜਾਬੀ ਦਰਸ਼ਨ ਦੀ ਵੱਡੀ ਕਿਤਾਬ ਹੈ, ਤੇ ਇਹ ਉਹਦਾ ਹਿੱਸਾ ਲਿੱਤਾ ਸੀ ਕਿ ਅਸੀਂ ਇਹ ਦੇਖ ਸਕਦੇ ਹਾਂ। ਹੁਣ ਇਹਦੇ ਵਿੱਚ ਕਈ ਲਫ਼ਜ਼ ਜਿਹੜੇ ਸਨ ਨਾ, ਅਸੀਂ ਉਹ ਬਦਲੇ ਨਹੀਂ ਹੈ, ਜਿਸ ਤਰ੍ਹਾਂ ਉਹਨਾਂ ਨੇ ਲਿਖੇ ਨੇ ਉਂਝ ਹੀ ਅਸੀਂ ਇਹਦੇ ਵਿੱਚੋਂ ਲਫ਼ਜ਼ ਲਿਖੇ ਨੇ। ਤੇ ਮਤਲਬ ਹੈ ਕਿ ਜਿਹੜਾ ਸਕਾਲਰਲੀ ਰਾਈਟਿੰਗਸ ਨੇ ਉਹਨਾਂ ਦੇ ਵਿੱਚ ਲਫ਼ਜ਼ ਆਉਂਦੇ ਨੇ, ਤੇ ਅਸੀਂ ਉਹ ਬਦਲੇ ਨਹੀਂ ਹਨ। ਅਸੀਂ ਆਖਰ ਦੇ ਉੱਤੇ ਇੱਕ ਫਿਰ ਅਸੀਂ ਗਲੋਸਰੀ ਦਿੱਤੀ ਹੈ, ਇਹਨਾਂ ਦੇ ਮੀਨਿੰਗ ਜਿਹੜੇ ਨੇ ਉਹ ਨਾਲ ਸੀ। ਮਤਲਬ ਹੈ ਕਿ ਸਮਰੱਥਾ
या राजनीति। हाँ, जो राजनीति व्यक्तियां ਜਿਹੜਾ ਲਫ਼ਜ਼ ਅਸੀਂ ਆਮ ਤੌਰ ਤੇ ਅਸੀਂ ਨਹੀਂ ਇਹ ਵਰਤਦੇ, ਜਿਹੜਾ ਜਿੰਨਾ ਉਹ ਖਾਸ ਤੌਰ ਤੇ ਉਹ ਲਫ਼ਜ਼ ਜਿਹੜੇ ਜਿਨ੍ਹਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਸੰਸਕ੍ਰਿਤ ਤੋਂ ਆਈ ਹੋਈ ਹੈ ਜਾਂ ਹਿੰਦੀ ਤੋਂ ਹੈ। ਅਰਥ ਸ਼ਾਸਤਰ ਹੈ ਜਾਂ ਮੈਨੂੰ ਅਰਥ ਸ਼ਾਸਤਰ ਕਹਿੰਦੇ ਨੇ ਇਕਨੋਮੀ ਨੂੰ। ਹਾਂਜੀ, ਇਕਨੋਮਿਕਸ। ਹਾਂ, ਇਕਨੋਮਿਕਸ। ਔਰ ਰਾਜਨੀਤੀ ਜਿਹੜੀ ਉਹ ਪੋਲਿਟਿਕਸ ਹੈ। ਪੋਲਿਟਿਕਸ ਹਾਂ, ਅਸੀਂ ਰਾਜਨੀਤੀ ਨੂੰ ਸਿਆਸਤ ਕਰਨੇ ਆ। ਤੇ ਇਸੇ ਤਰ੍ਹਾਂ ਵਿਕਸਿਤ ਜਿਹੜਾ ਉਹ ਡਿਵੈਲਪਮੈਂਟ ਹੈ, ਗਰੋਥ। ਹਾਂਜੀ, ਹਾਂ ਹਾਂ, ਤਰੱਕੀ ਅਸੀਂ ਉਹਨੂੰ ਕਹਿੰਦੇ। ਤੇ ਉਹ ਅਸੀਂ ਕਿਤਾਬ ਦੇ ਆਖਰ ਤੇ ਦਿੱਤਾ ਸੀ ਤੇ ਇਹ ਉਹਦਾ ਹਿੱਸਾ ਹੈ। ਅੱਛਾ, ਅੱਗੇ ਅਸੀਂ ਪੜ੍ਹੀਏ। ਹਾਂ, ਅੱਗੇ ਹਾਂ, ऋग्वेद। ਹਾਂ, ऋग्वेद ਦੇ ऋग्वेद ਦੇ ਕਰਤਾ ਇਸ ਖਿੱਤੇ ਦੇ ਲੋਕ ਹੀ ਸਨ। ਭਾਵੇਂ ਕਿ ऋग्वेद ਵਿੱਚ ਇਹ ਖਿਆਲ ਅਤੇ ਤਸਵਰ ਕਿਸੇ ਹੱਦ ਤੱਕ ਵਿਕਸਿਤ नहीं, एक सेकंड, किसी हद तक एक मिनट में। ठीक है। किसी हद तक एक ਵਿਕਸਿਤ ਰੂਪ ਵਿੱਚ ਇਸ ਤੋਂ ਬਾਅਦ ਨਹੀਂ ਮੈਨੂੰ ਸਮਝ ਆਇਆ ਕੀ ਵਰਡ ਹੈ। ਮੀਮ ਹੈ, ਮੀਮ ਨਾਲ ਸ਼ੁਰੂ ਹੋ ਰਿਹਾ ਤੇ ਨਾਲ ਲਾਮ ਹੈ। ਮਿਲਦੇ। ਓਕੇ, ਸੋ ਇਹ ਨਹੀਂ ਮੈਨੂੰ ਸਮਝ ਆਇਆ। ਮਿਲਦੇ ਹਨ, ਪਰ ਇਸ ਤੋਂ ਪਹਿਲਾਂ ਵੀ ਇਸ ਖਿੱਤੇ ਦੇ ਦਾਰਸ਼ਨਿਕ ਇਸ ਖਿੱਤੇ ਵਿੱਚ ਵਿੱਚ ਦਾਰਸ਼ਨਿਕ ਜੀ ਜਾਂ ਇਹ ਅਗਲਾ ਵਰਡ ਨਹੀਂ ਮੈਨੂੰ ਸਮਝ ਆਇਆ ਕੀ ਹੈ ਤੇ ਉਸ ਤੋਂ ਅਗਲਾ ਵੀ ਨਹੀਂ। ਇਹ ਹੈ ਜੀ ਦਾਰਸ਼ਨਿਕ ਤੇ ਫਲਸਫਾਨਾ। ਅੱਛਾ, ਲਾਮ। ਓਕੇ, ਸੋ ਲਾਮ ਮੈਂ ਇੱਥੇ ਮਿਸ ਕੀਤੀ, ਇਸੇ ਕਰਕੇ ਮੈਨੂੰ ਕੁਝ ਸਮਝ ਨਹੀਂ ਆਇਆ। ਫਲਸਫਾਨਾ ਵਿਚਾਰ ਹਾਂ, ਵਟਾਂਦਰੇ ਹੁੰਦੇ ਰਹੇ। ਨਹੀਂ, ਇਹ ਵਰਡ ਹੁੰਦੇ ਤਾਂ ਨਹੀਂ ਹੋ ਸਕਦਾ ਨਾ। ਹੁੰਦੇ ਕੀ ਪੜਾਂਗੇ? ਹੁੰਦੇ ਰਹੇ। ਨਹੀਂ, ਅਸੀਂ ਇਹਨੂੰ ਹੁੰਦੇ ਲਿਖਦੇ ਹਾਂ। ठीक है, बाउल ਨਾਲ ਲਿਖ ਸਕਦੇ ਹੋ ਔਰ ਪੇਸਟ ਨਾਲ ਵੀ ਲਿਖਿਆ ਜਾ ਸਕਦਾ ਹੈ, ਲੇਕਿਨ ਜਨਰਲੀ ਜਿਹੜਾ ਅਸੀਂ ਇੰਜ ਇਹ ਤਰੀਕਾ ਹੈ ਲਿਖਣ ਦਾ। ਹੁੰਦੇ ਹੋਮਣ ਤੋਂ ਹੈ ਨਾ ਜੀ। ਹਾਂ, ਓਕੇ। ਹੁੰਦੇ ਰਹੇ। ऋग्वेद ਦਾ ਜੀ ਮਤਲਬ ਜੀ ਹਰ ਉਸ ਚੀਜ਼ ਦਾ ਗਿਆਨ ਜੋ ਕਿ ਚੱਲ ਜਾਂ ਅਚਲ ਹੈ। ਠੀਕ। ਇਹ ਹਰ ਸ਼ੈ ਤੇ ਕੁਦਰਤ ਦਾ ਗਿਆਨ ਹੈ। ਇਸ ਵਿੱਚ ਕੁਦਰਤ ਦੀਆਂ ਤਾਕਤਾਂ ਬਾਰੇ ਜੀ, ਸਮਾਜ ਬਾਰੇ ਜੀ, ਰਾਜ ਬਾਰੇ ਜੀ, ਗਿਆਨ ਬਾਰੇ ਜੀ, ਸਿਹਤ ਬਾਰੇ, ਹਾਂ, ਬੋਲੀ ਬਾਰੇ ਅਤੇ ਹੋਰ ਕਈ ਵਿਸ਼ਿਆਂ ਬਾਰੇ ਸੋਚ ਜੀ, ਸੋਭ ਨਹੀਂ ਨਹੀਂ ਸੋਚ ਤੋਂ ਅਗਲਾ ਲਫ਼ਜ਼ ਜਿਹੜਾ ਹੈ ਉਹ ਦੇਖੀਏ ਕਿਹੜਾ ਕੀ ਹੈ। ਉਹ ਹੈਗਾ ਸੂਝ। ਹਾਂ, ਸੋਚ, ਸੂਝ,
ਸੂਝ ਤੇ झे है ना जी, सीन वाव दे अगे झे वे, सूझ। ठीक। सूझ ते सेध जी, ਇਹ ਮੈਨੂੰ ਨਹੀਂ ਸਮਝ ਆਇਆ ਸੀ, ਇਹ ਫਿਰ ਕੀ ਹੈ? मीम है, मीम नाल मीम लाल, मीम ते लाम, दाल ਮਿਲਦੀ ਮਿਲਦੀ हाँ मिलदी, ਇਹੋ ਮਿਲਦੀ ਜਿਹੜਾ ਹੈ, ਹਾਂ ਉੱਤੇ ਆਇਆ ਸੀ ਮਿਲਦੇ। ਹਾਂ ਸੇਮ ਹੀ ਹੈ, ਤਾਂ ਮੈਂ ਲਾਮ ਬਿਲਕੁਲ ਹੀ ਮਿਸ ਕੀਤੀ। ਕਈ ਉਪਨਿਸ਼ਦ ਅਤੇ ਹੋਰ ਗ੍ਰੰਥ ਵੀ ਇਸੇ ਧਰਤੀ ਦੇ ਗਿਆਨੀਆਂ ਅਤੇ ਵਿਦਵਾਨਾਂ ਨੇ ਰਚੇ। व्यास, पन्नी, वाल्मीकि जी, इस तो अगला नहीं मैंने समझ आया। चे है, फिर पे तो शुरू हो रहा है ना जी, ते, हाँ पतंजलि ना सॉरी, पे पे अच्छा पतंजलि, ओके। ਪਤੰਜਲੀ ਵੀ ਜਿਹਨੂੰ ਅਗਲਾ ਕਹਿੰਦੇ ਨੇ, ਪਤੰਜਲੀ ਉਹਨਾਂ ਨੇ ਤੇ ਸਹੀ ਲਿਖਿਆ ਸੀ, ਲਿਆਦਾ ਸੀ ਉਹਨੂੰ ਪਤੰਜਲੀ ਹੀ ਲਿਖਿਆ, ਪਤੰਜਲੀ ਨਹੀਂ ਲਿਖਿਆ ਅਸੀਂ। ਅਸਲ ਪਤਾ ਨਹੀਂ ਉਹ ਸ਼ਾਇਦ ਇੰਜ ਹੀ ਹੋਏਗਾ ਜਿਵੇਂ ਉਹਨਾਂ ਨੇ ਲਿਖਿਆ ਹੋਇਆ ਪਤੰਜਲੀ। ਅਗਲਾ ਵੀ ਹੈ, ਅਗਲਾ ਹੈ ਵਾਓ ਸੀਨ, ਉਸ ਤੋਂ ਬਾਅਦ ਸੀਨ ਹੈ, ਫਿਰ ਬੇ, फिर नून गुन्ना है, नून गुन्ना एंड फिर धे दाल दे नाल दो चश्मी धे और अगे वाओ। वसबंधु कोई होणगे जिन्हां दा जिक्र कर। अच्छा ओके, वसबंधु अगला भी मैंने नहीं समझ आया। असंग या असंग, संग, असंग, अच्छा ठीक है। ਅਤੇ ਹੋਰ ਮਹਾਨ ਵਿਦਵਾਨ ਹਾਂ ਵਿਦਵਾਨ ਇਸੇ ਧਰਤੀ ਜੀ ਦੀ ਹੀ ਪੈਦਾਇਸ਼ ਸਨ, ਜਿਨ੍ਹਾਂ ਜਾਂ ਜਿਹਨਾਂ ਪੰਜਾਬੀ ਦਰਸ਼ਨ ਦੇ ਜੀ ਦੇ ਰੰਗ ਜੀ ਰੂਪ ਨੂੰ ਨਿਖਾਰਿਆ। ਠੀਕ, ਜ਼ਬਰਦਸਤ। ਹਾਂਜੀ ਬਸ ਇੰਨਾ ਹੀ ਪੜਿਆ। ਅੱਛਾ ਇਹ ਦੱਸੋ ਕਿ ਜਿਹੜਾ ਤੁਸੀਂ ਇਹ ਕਾਪੀ ਕੀਤਾ ਇੱਥੋਂ ਵੇਖ ਕੇ, ਉਹ ਤੁਸੀਂ ਸ਼ਾਹਮੁਖੀ ਚ ਲਿਖਿਆ ਜਾਂ ਦੇਵਨਾਗਰੀ ਚ ਲਿਖਿਆ ਜਾਂ ਨਹੀਂ ਮੈਂ ਐਕਚੁਅਲੀ ਪਹਿਲਾਂ ਮੈਂ ਗੁਰਮੁਖੀ ਚ ਲਿਖਦਾ ਸੀ, ਬਟ ਅੱਜ ਮੇਰੇ ਕੋਲ ਟਾਈਮ ਘੱਟ ਸੀ, ਅੱਜ ਤੇ ਮੈਂ ਰੋਮਨ ਚ ਲਿਖਿਆ, ਗੁਰਮੁਖੀ ਨਹੀਂ ਲਿਖੀ। ਵੈਸੇ ਮੈਨੂੰ ਗੁਰਮੁਖੀ ਲਿਖਣ ਚ ਤੇ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ, ਬਟ ਉਹ ਕੀਬੋਰਡ ਚੇਂਜ ਕਰਨਾ ਪੈਂਦਾ ਨਾ, ਤਾਂ ਫਿਰ ਥੋੜਾ ਗੁਰਮੁਖੀ ਦਾ ਵੀ ਉਹ ਫੋਨੈਟਿਕ ਦੇਖਣਾ ਪੈਂਦਾ, ਮਤਲਬ ਠੀਕ ਹੈ ਕਿਸ ਤਰ੍ਹਾਂ ਵਰਡਸ ਬਣਦੇ ਆ। ਠੀਕ ਹੈ, ਤਾਂ ਰੋਮਨ ਥੋੜਾ ਇਹ ਹੈ ਕਿ ਤੁਸੀਂ ਥੋੜਾ ਬਹੁਤਾ ਪਲੱਸ ਮਾਈਨਸ ਕਰਕੇ ਵੀ ਲਿਖ ਸਕਦੇ। ਠੀਕ ਹੈ, ਚਲੋ ਇਹ ਵੀ ਇੱਕ ਐਕਸਰਸਾਈਜ਼ ਹੋਈ। ਤੇ ਮਤਲਬ ਇਹ ਵੀ ਸਾਡਾ ਜਿਹੜਾ ਆਬਜੈਕਟਿਵ ਤੇ ਹੈ ਕਿ ਅਸੀਂ ਸ਼ਾਹਮੁਖੀ ਪਛਾਣ ਸਕੀਏ, ਲਿਖ ਸਕੀਏ, ਪੜ੍ਹ ਸਕੀਏ, ਔਰ ਉਹਨੂੰ ਫਿਰ ਅਸੀਂ ਲੱਥਾ ਵੀ ਕਰ ਸਕੀਏ, ਭਾਵੇਂ ਉਹ ਰੋਮਨ ਹੈ ਜਾਂ ਦੇਵਨਾਗਰੀ ਹੈ ਜਾਂ ਗੁਰਮੁਖੀ ਹੈ। ਠੀਕ ਹੈ, ਤੇ ਹੁਣ ਅਸੀਂ ਇਹਦੇ ਵਿੱਚ ਤੇ ਕੋਈ ਜ਼ਿਆਦਾ ਐਸੇ ਮੁਸ਼ਕਲ ਨਹੀਂ ਆਏ। ਇੱਕ ਮੀਮ ਲਾਮ ਦਾ ਜਿਹੜਾ ਨਾ ਮਾਮਲਾ ਆਇਆ, ਔਰ ਇਹ ਜਿਹੜੀ ਇਸ ਲਫ਼ਜ਼ ਦੇ ਵਿੱਚ ਜਿਹੜੀ ये वे ਅਲਿਫ ਦੇ ਬਾਅਦ ਉਹਦਾ ਇੱਕ ਮਾਮਲਾ ਆਇਆ ਸੀ। ਬਾਕੀ ਤੇ ਤੁਸੀਂ ਬਹੁਤ ਅੱਛਾ ਇਹਨੂੰ ਪੜ੍ਹਿਆ। ਇੱਕ ਉਹ ਤੇ ਇੱਕ ਜਿਹੜੇ ਆ ਮਤਲਬ ਪਨਨੀ ਤੋਂ ਬਾਅਦ ਜਿਹੜੇ ਦੋ ਤਿੰਨ ਵਰਡ ਸੀ ਨਾ, ਉਹ ਨਹੀਂ, ਤੇ ਦੂਜਾ ਇੱਕ ਰਿਗਵੇਦ ਪੜ੍ਹਨ ਤੇ ਵੀ ਮੈਨੂੰ ਬੜਾ ਟਾਈਮ ਲੱਗਿਆ। ਮਤਲਬ ਇੱਕ ਵਾਰੀ ਰਿਗਵੇਦ ਮੈਨੂੰ ਸਮਝ ਆ ਗਿਆ ਕਿ ਰਿਗਵੇਦ ਹੈ, ਫਿਰ ਤਾਂ ਟੈਨਸ਼ਨ ਜ਼ਿਆਦਾ ਨਹੀਂ ਰਹੀ। ਬਟ ਇੱਕ ਇਹਦੇ ਚ ਇੱਕ ਚੀਜ਼ ਇਹ ਸੀ ਕਿ ਮਤਲਬ ਇਹ ਟੈਕਸਟ ਜਿਹੜਾ ਸੀ ਨਾ, ਮਤਲਬ ਮੈਂ ਇਹਦੇ ਨਾਲ ਥੋੜਾ ਫੈਮਿਲੀਅਰ ਸੀ ਟੈਕਸਟ ਨਾਲ, ਇਹ ਕੰਟੈਕਸਟ ਮੈਨੂੰ ਥੋੜਾ ਆਈਡੀਆ ਲੱਗ ਰਿਹਾ ਸੀ, ਤਾਂ ਉਹ ਹੈਲਪ ਕਰਦਾ ਹੈ। ਮਤਲਬ ਅਗਰ ਬਿਲਕੁਲ ਕੋਈ ਅਨਨੋਨ ਟੈਕਸਟ ਰੀਡ ਕਰੋ ਨਾ, ਤਾਂ ਉਹ ਮੁਸ਼ਕਿਲ ਹੁੰਦਾ ਹੈ। ਠੀਕ ਹੈ, ਇੱਕ ਥੋੜਾ ਜਿਹਾ ਲਿਖਣ ਦੇ ਵੀ ਆਉਂਦਾ ਹੈ ਕਿ ਦੇਖੋ ਰਿਗਵੇਦ ਜਿਵੇਂ ਇੱਥੇ ਲਿਖਿਆ ਹੋਇਆ, ਇਹਨੂੰ ਅਸੀਂ ਵੱਖ-ਵੱਖ ਕਰਕੇ ਵੀ ਲਿਖ ਸਕਦੇ ਹਾਂ। ਰਿਗ ਅਲੱਗਾ ਕਰ ਦਈਏ, ਵੇਦ ਅਲੱਗਾ ਕਰ ਦਈਏ, ਤੇ ਇਹ ਜੁੜਿਆ ਹੋਇਆ ਹੋ ਸਕਦਾ ਥੋੜਾ ਜਿਹਾ ਪੇਚੀਦਾ ਲੱਗਦਾ ਹੋਵੇ। ਤੇ ਅਗਰ
अलग-अलग लिखिया होवे ते हो सकता है पढ़न दे विच आसानी होवे, लेकिन जनरली इंज ही लिखिया जाता जोड़ के। हाँ नहीं इकट्ठा ही हुंदा है। हाँ इकट्ठे ही हुंदा है। होर भी कई लफज ने जिन्होंने असीं जोड़ के लिखने आ ते हालांकि वो दो लफज अलग-अलग वखरे वखरे भी हो सकते हैं। ठीक है, असी हुण अगे चलीए। गुरदास जी अच्छा अमरदीप जी, तुसी होर कोई चीज सानू कोई है वे जिहड़ा काम अज तुसी दिखाना नहीं है दसना बस चाहते? मेरा। ठीक है, नहीं हो गया मेरा। हाँ जी ठीक है। ते गुरदास जी ਅਸੀਂ ਇੱਥੇ ਬ੍ਰੇਕ ਹਾਂ ਕਰ ਪੜ੍ਹ ਲਈਏ। ਲਓ। ਜੀ ਦੱਸੋ। ਠੀਕ ਹੈ ਠੀਕ ਹੈ, ਬ੍ਰੇਕ ਕਰਨੀ ਬ੍ਰੇਕ ਕਰ ਲਓ, ਤੁਹਾਡੀ ਮਰਜ਼ੀ ਹੈ, ਜਾਂ ਜੇ ਆਪ ਥੋੜਾ ਜਿਹਾ ਪੜ੍ਹ ਲੈਣੇ ਆ, ਤੁਹਾਡੀ ਮਰਜ਼ੀ ਹੈ, ਤੁਸੀਂ ਦੱਸੋ। ਜਸਪ੍ਰੀਤ ਕੀ ਕਹਿੰਦੇ ਹੋ? हाँ जी सॉरी फॉर द इंटरप्शन। मैं तो आई एम रेडी, जो तुसी मेरा पढ़ना है पढ़ लो, जे इनू अगे कंटिन्यू करना मैं इनू पढ़ दिंनी आ जिद्दां तुहानू ठीक लगदा। मेरा ख्याल है कि स्टॉप शेयर तो करो ना सब तो पहले अमरदीप जी। और ये लफ्ज शेयर कर रहे हो ना? ਤੁਸੀਂ ਕਰ ਦੇ ਸ਼ੇਅਰ। मैं कर रहा हूँ। अच्छा मैं इत्थे दोबारा करना स्क्रीन शेयर और असी इत्थे आने और जो लफज आए सन ना जी असी वो लिखने जो मसाइल आए सन जिन्होंने लफ्जों के एक है घट नहीं हाँ जी हाँ वो तो मैं समझ गया। ठीक है। अच्छा फिर असी जी खतरा या खतरे खे नाल और नाल असी तोएं लिखनी है। नहीं नहीं ए वे खतरे। अच्छा ठीक है ना। और इसी तरह जो खाली लफज है उन्होंने भी असी खे नाल ही लिखांगे। ठीक है। और हमेशा की तो गल असी की नहीं इत्थे वे ए वे हमेशा। ये मुश्किल है पर एक बार याद हो जाए फिर इजी है। हाँ वो इन्होंने ठीक लिखा सी, लेकिन इन्होंने आखिर दे उत्ते अलिफ लिखा सी कोई हे वे। अच्छा जिहड़ा है सना दी ट्रबल मेकर होएगा सी पैंदा। हमेशा पैंदा। हाँ जी मैनू एक भुल गया सी कि पे और जिवें पै है ना वो मेरा आई फॉरगॉट कि किदां लिखना सीगा वो ऐ दी साउंड ਜਿਹੜੀ ਦੁਲਾਵਾਂ ਦੀ ਸਾਊਂਡ। हाँ ਹੁਣ ਪੈਂਦਾ और पींदा ਜਿਹੜਾ है ना जी वो एक ही तरीके ਨਾਲ लिखा जाएगा, सिर्फ फर्क यह पेगा कि ਅਸੀਂ थोड़ी जी पे ਦੇ ਥੱਲੇ ਜ਼ੇਰ ਪਾ देंगे तो पींदा बन जाएगा। ये पैंदा है ना। ਪੈਂਦਾ हाँ हाँ नहीं कितने गया नहीं नहीं अखर बड़े कसूते ने वैसे ने ताई लोग हौसला छड़ जाते सिखदे सिखदे ना। किथे वे पींदा ए वे पैंदा और पींदा दे विच सिर्फ इन्ना फर्क है कि पी नूं असीं थोड़ा जिहा होर मजीद ओदी डाउन करना है ओदी आवाज़ नूं ते ओ ज़ेर कर सकदी है पैंदा और पींदा। अच्छा अगे लफज सी जी खतरनाक ते ओही है जिहड़ा असीं पहले कीता खतरनाक है हो गया। और ए मसला सी उमर दा। उमर उमर च ऐन हुंदा। ओके ते इनू हमेशा अमर ही पढ़िया जाएगा, इन उमर कोई नहीं पढ़ेगा। उमर जड़ी एज है जड़ी उमर आ गया क्योंकि ये भी बाहर का लफ्ज है। अगे सी जी चाओ चाओ ये हुण मैनूं समझ नहीं आ रही की सी लफ्ज। जाओ 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 जा एक किथे जी जड़ा हमजा वाला वाव है नहीं एक किते है वे लेकिन किथे वे ए नहीं पता। नहीं नहीं यू नाल देखो
अच्छा नहीं, ਤੁਸੀਂ ਉਸਨੇ ਲਿਖਿਆ ਸੀ ए नहीं 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 ਇਹ ਕਿਤੇ ਹੈ ਵੇ ਜਿਹਦੀ ਸਾਨੂੰ ਚਲੋ ਮੈਂ ਦੇਖਣਾ ਕਿਤੇ ਮੈਂ ਨੋਟ ਕੀਤੀ ਸੀ ਉਹ ਲਿਖੀ ਲੱਭਾ ਕਿਤੇ ਮਿਲ ਗਈ ਹੈ ਵੇ ਅੱਛਾ ਓਕੇ ਇਹ ਜਿਹੜਾ ਇਕੁਏਸ਼ਨ ਦੇ ਸਾਈਨ ਹੈ ਉਹਦੇ ਵਿੱਚ ਜਾਓ ਜਾਓ ਠੀਕ ਹੈ ਜੀ ਜਾਓ ਇਹ ਜਿਹੜੀ ਉੱਪਰ ਤੁਸੀਂ ਅਲਾਮਤ ਉਹ ਪਾਈ ਹੈ ਉਹ ਹਮਜ਼ਾ ਐਗਜ਼ੈਕਟਲੀ ਕੀ ਕਰਦੀ ਹੈ ਹਮਜ਼ਾ ਓਕੇ ਜਾਓ ਇਹ ਉਹਨੂੰ ਜੋੜਦੀ ਪਈ ਹੈ ਵਾਓ ਨੂੰ ਅੱਛਾ ਇਸ ਤਰ੍ਹਾਂ ਲਫ਼ਜ਼ ਸੀ ਜੀ ਉਹ ਹਾਂ ਉਹ ਸੀ ਉਹ ਅਸੀਂ ਇਹਨੂੰ ਅਲਫ ਲਿਖਣਾ ਵਾਓ ਅਲਫ ਵਾਓ ਹੈ ਉਹ ਵੀ ਫਿਰ ਉਹਨੂੰ ਜਾਂ ਉਹਦਾ ਲਫ਼ਜ਼ ਬਣਦੇ ਨੇ ਇਹਦੀ ਪਿਛਲੀ ਵਾਰੀ ਪ੍ਰੈਕਟਿਸ ਕੀਤੀ ਸੀ ਆਪਾਂ ਬਹੁਤ ਉਹਦਾ ਬਹੁਤ ਫਾਇਦਾ ਹੋਇਆ ਅੱਛਾ ਅੱਗੇ ਸੀ ਉਹਨੂੰ ਹਾਂ ਐਗਜ਼ੈਕਟਲੀ ਅੱਗੇ ਸੀ ਇੱਕ ਵੇਖਿਆ ਲਫ਼ਜ਼ ਸੀ ਜੀ ਹਾਂ ਵੇਖਿਆ ਹਾਂ ਵੇਖਿਆ ਠੀਕ ਹੈ ਨਹੀਂ ਨਹੀਂ ਇੱਕ ਵੇਖੇ ਵੀ ਲਫ਼ਜ਼ ਸੀ ਪਹਿਲੇ ਉਹ ਅਸੀਂ ਪਾਉਂਦੇ ਪਹਿਲਾਂ ਵੇਖੇ ਫਿਰ ਵੇਖਿਆ ਪਹਿਲੇ ਇਹ ਵੇਖੇ ਸੀ ਨਾ ਫਿਰ ਕਿਉਂ ਨਾ ਇੱਕ ਲਫ਼ਜ਼ ਤੁਸੀਂ ਪਾਇਆ ਸੀ ਹਾਂ ਕਿਉਂ ਨਾ ਅੱਛਾ ਓਕੇ ਠੀਕ ਹੈ ਅੱਗੇ ਹੋਏਗਾ ਸੀ ਵੇਖਿਆ ਵੇਖਿਆ ਉਹ ਇਹ ਜਿਹੜੀ ਹੈ ਨਾ ਇਹ ਮਿਸਿੰਗ ਸੀ ਤੇ ਉਹ ਵੇਖਾਂ ਬਣ ਗਿਆ ਹੋਇਆ ਸੀ ਵੇਖਿਆ ਹਾਂ ਰਾਈਟ ਅੱਛਾ ਫਿਰ ਸੀ ਲਫ਼ਜ਼ ਜਾਂਦੇ ਹਾਂ ਜਾਂਦੇ ਨਹੀਂ ਸੌਰੀ ਜੀਮ ਦੇ ਨਾਲ ਅਸੀਂ ਅਲਫ ਬਣਾਉਣਾ ਜਾਂਦੇ ਹੁਣ ਸਾਡੇ ਇਸ ਲਿਖਣ ਦਾ ਜਿਹੜਾ ਕੀਬੋਰਡ ਦੇ ਵਿੱਚ ਨਾ ਜਾਣਦੇ ਔਰ ਜਾਂਦੇ ਇੱਕੋ ਹੀ ਤਰੀਕੇ ਨਾਲ ਲਿਖਿਆ ਜਾਂਦਾ ਹੈ ਜਾਂ ਤੇ ਜਿਹੜਾ ਅਨਨੋਨ ਹੈ ਉਹਦੇ ਵਾਸਤੇ ਅਲੱਗਾ ਤੋਂ ਕੋਈ ਨਿਸ਼ਾਨ ਹੋਵੇ ਕੋਈ ਅਲਫਾਬੈਟ ਹੋਵੇ ਤੇ ਫਿਰ ਉਹ ਜਾਣਦੇ ਬਣਿਆ ਜਾ ਸਕਦਾ ਜਾਂ ਜਿਹੜਾ ਪੁਰਾਣਾ ਹੱਥ ਨਾਲ ਲਿਖਦੇ ਸਨ ਉਹ ਨੂਨ ਗੁਣਾ ਦੱਸਣ ਵਾਸਤੇ ਕਿ ਇਹਨੂੰ ਨੂਨ ਗੁਣਾ ਪੜ੍ਹਨਾ ਨੂਨ ਨਹੀਂ ਪੜ੍ਹਨਾ ਉਹ ਨੁਕਤੇ ਦੇ ਉੱਤੇ ਉਹ ਪਾਉਂਦੇ ਸਨ ਇੱਕ ਚੰਦੀ ਟਾਈਪ ਦੀ ਇੱਕ ਜਜ਼ਮ ਐਸੀ ਪਾਉਂਦੇ ਸਨ ਜਿਹੜੀ ਦੱਸਦੀ ਸੀ ਕਿ ਇਹ ਨਿੱਕਾ ਜਿਹਾ ਨੂਨ ਗੁਣਾ ਅਸੀਂ ਦੇਖਿਆ ਸੀ ਪਿਛਲੀ ਦਫਾ ਕਿਸੇ ਇੱਕ ਕਲਾਸ ਦੇ ਵਿੱਚ ਜਿਹੜਾ ਉਹਨੂੰ ਦੱਸ ਦਿੰਦਾ ਹੈ ਕਿ ਇਹ ਨੂਨ ਗੁਣਾ ਪੜ੍ਹੋ ਇਹਨੂੰ ਨੂਨ ਨਾ ਪੜ੍ਹੋ ਤੇ ਇਹਨੂੰ ਜਾਣਦੇ ਜਾਂ ਜਾਂਦੇ ਇਹਨੂੰ ਸਾਨੂੰ ਆਪ ਹੀ ਅੰਦਾਜ਼ਾ ਲਾਣਾ ਪਏਗਾ ਗੈਸ ਕਰਨਾ ਪਏਗਾ ਆਪਣੀ ਅੰਡਰਸਟੈਂਡਿੰਗ ਹੀ ਹੋਏਗੀ ਅੱਛਾ ਜਾਂਦੇ ਦੀ ਗਲਤੀ ਮੈਂ ਸਮਝ ਗਿਆ ਜਾਂਦੇ ਨਾ ਐਕਚੁਅਲੀ ਮੈਂ ਮਤਲਬ ਜੀਮ ਅਲਿਫ ਮੈਂ ਨੂਨ ਗੁੰਨਾ ਪਾ ਕੇ ਦਾਲ ਐਂਡ ਵੱਡੀ ਇਹ ਪਾ ਰਿਹਾ ਸੀ ਇਸੇ ਕਰਕੇ ਗਲਤ ਹੋ ਰਿਹਾ ਅਗਰ ਉਹ ਨੂਨ ਪਾ ਕੇ ਲਿਖੋ ਤੇ ਜਿਵੇਂ ਤੁਸੀਂ ਲਿਖਿਆ ਉਹ ਸਹੀ ਲਿਖਿਆ ਜਾਂਦਾ ਜਾਂ ਤੇ ਉਹ ਪਾ ਦੇਗਾ ਕਿਉਂਕਿ ਨੂਨ ਗੁੰਨਾ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਪੈ ਰਿਹਾ ਔਰ ਆਪਣੀ ਅਸਲ ਹਾਲਤ ਦੇ ਵਿੱਚ ਪੈ ਰਿਹਾ ਠੀਕ ਹੈ ਜਾਂ ਮਾਂ ਕਾਂ ਲਫ਼ਜ਼ ਅਸੀਂ ਵੇਖੇ ਸਨ ਹਾਂਜੀ ਹੁਣ ਜੇ ਤੁਸੀਂ ਇਹਨੂੰ ਦੇ ਕਰੋ ਇੱਥੇ ਮੈਂ ਦੇ ਕਰਾਂਗਾ ਤੇ ਉਹ ਤੇ ਕੋਈ ਗੜਬੜ ਹੋਏਗੀ ਨਾ ਹਾਂ ਤੇ ਇਹ ਮੈਂ ਇਸ ਤਰ੍ਹਾਂ ਲਿਖਿਆ ਸੀ ਉਹ ਗਲਤ ਹੋ ਗਿਆ ਉਹਨੇ ਇਸ ਤਰ੍ਹਾਂ ਬਣਨਾ ਹਾਂ ਉਹ ਨੂਨ ਪਾ ਕੇ ਫਿਰ ਦਾਲ ਐਂਡ ਵੱਡੀ ਇਹ ਚਾਹੀਦੀ ਠੀਕ ਹੈ ਇੱਕ ਲਫ਼ਜ਼ ਸੀ ਕਠਨਾਈ ਕਠਨਾਈ ਹਾਂਜੀ ਹਾਂ ਕਠਨਾਈ ਹੁਣ ਇੱਕ
हमजा ए कठिनाई, हमजा ये कठिनाई। अच्छा ठीक है, ठीक हो गया ना। चलो इतने ब्रेक कर लेने हैं, तो फिर असं आके गुरदास साहब का और जसप्रीत साहब का असं देख लेंगे चीज़ा। ठीक है जी। हाँ कितनी देर दी करिए? 10 मिनट दी? हाँ 10 मिनट कर लो। ठीक है जी, थैंक यू। तुसी दिखाओगे, शेयर करोगे? अच्छा मैं करा एक मिनट। हाँ। दिसती थानू? आ गई। ओके सर ਇਹ ਹੈ ਗਲਤੀਆਂ ਦੇ ਵਿੱਚ ਹੈਗੀਆਂ ਮੈਨੂੰ ਪਤਾ, ਪਰ ਲਿਖਿਆ ਮੈਂ ਹੈਗਾ ਮਾਈਆ। ਮਾਈਆ ਪੰਜਾਬੀ ਦਾ ਸਭ ਤੋਂ ਵੱਧ ਲੋਕ ਲਿਖਣਾ ਚਾਹਦੇ ਸੀ, ਭੁੱਲ ਗਿਆ, ਪਰ ਵੱਧ ਗੀਤ ਸਭ ਤੋਂ ਵੱਧ ਗਾਏ ਜਾਣ ਵਾਲਾ ਗੀਤ ਹੈ। ਆਕਾਰ ਵਿੱਚ ਬਹੁਤ, ਇਹ ਵੀ ਗਲਤ ਲਿਖੋਗੇ, ਬਹੁਤ ਛੋਟਾ ਹੈ। ਮਾਈਆ ਮਾਹੀ ਤੋਂ ਬਣਿਆ ਹੈ ਅਤੇ ਮਾਹੀ ਦੇ ਸ਼ਬਦੀ ਅਰਥ ਮੇਰੇ ਖਿਆਲ ਅਰਥ ਲਿਖਿਆ, ਅਰਥ ਹਨ ਮੱਝਾਂ ਚਾਰਨ ਵਾਲਾ ਜਾਂ ਵਾਗੀ। ਵਾਗੀ ਇਹ ਜਿਹੜਾ ਉੱਤੇ ਲਫ਼ਜ਼ ਗਿਆ ਹੈ ਨਾ ਜੀ, ਮਾਹੀਆ ਮਾਹੀ ਤੋਂ ਬਣਿਆ ਹਾਂ ਹੈ। ਇੱਕ ਗਿਆ ਵਿੱਚ, ਹਾਂ ਵਿੱਚੋਂ ਨਿਕਲਿਆ। ਉਹ ਹੁਣ ਅਸੀਂ ਨਾਲ ਗੱਲ ਕਰਦੇ ਜਾਈਏ, ਕਿਉਂਕਿ ਸਾਨੂੰ ਇਹ ਲਿਖਣੀ ਪੈਣੀ ਹੈ। ਤੇ ਇੱਕ ਤਰੀਕਾ ਹੈ ਕਿ ਅਸੀਂ ਵੇਖ ਲਈਏ, ਤੁਸੀਂ ਪੜ੍ਹਦੇ ਹੋ ਔਰ ਬਾਅਦ ਵਿੱਚ ਫਿਰ ਤੁਸੀਂ ਬੋਲੋ ਤੇ ਅਸੀਂ ਲਿਖੀਏ। ਇਦਾਂ ਕਰ ਲਈਏ, ਕਰਕੇ ਇੱਕ ਵਾਰੀ ਪੜ੍ਹਦੇ ਨੇ, ਬਾਹਲਾ ਨਹੀਂ ਹੈਗਾ, ਸਿਰਫ ਆਹ ਹੀ ਆ। ਮਾਹੀ ਤੋਂ ਜਿਹੜਾ ਹੈ ਨਾ, ਇਹਦੇ ਨਾਲ ਨੂਨ ਗੁਨਾ ਐਡ ਹੋਣਾ ਹੈ, ਫਿਰ ਤੋਂ ਬਣੇਗਾ। ਇਸ ਵੇਲੇ ਇਹ ਤੋਂ ਤੇ ਨੂਨ ਗੁਨਾ ਬਣਿਆ ਹੈ ਜਿਹੜਾ ਨਾ, ਉਹ ਛੋਟੀ ਹੈ ਨਾਲ ਹੈ, ਇਸ ਹੈ ਨਾਲ ਨਹੀਂ ਆਏਗਾ। ਅੱਛਾ ਠੀਕ ਹੈ। ਠੀਕ ਹੈ। ਅਤੇ ਮਾਹੀ ਦੇ ਸ਼ਬਦ ਮਾਹੀ ਦੇ ਸ਼ਬਦ ਹਨ ਮੱਝਾਂ, ਸੱਚ ਮੱਝਾਂ ਦੇ ਨਾਲ ਵੀ ਨੂਰੂਨਾ ਆਉਣਾ। ਨੂਰੂਨਾ, ਓਕੇ। ਮੱਝਾਂ ਚਾਰਨ ਵਾਲਾ ਜਾਂ ਵਾਗੀ, ਜਾਂ ਦੇ ਨਾਲ ਵੀ ਨੂਨ ਗੁਨਾ ਆਣਾ, ਜਾਂ ਦੇ ਨਾਲ ਵੀ ਨੂਨ ਗੁਨਾ। ਇਸ ਵੇਲੇ ਇਹ ਜਾ ਲਫ਼ਜ਼ ਜਾ ਹੋ ਗਿਆ ਨਾ। ਠੀਕ ਹੈ। ਜਾਂ ਜਿਵੇਂ ਹਾਂ ਠੀਕ ਹੈ, ਬਿੰਦੀ ਕਰਨਾ ਪਾਉਂਦੇ, ਜਾਂ ਵਾਗੀ। ਜਾਂ ਮੈਂ ਸਕਰੀਨ ਸ਼ੇਅਰ ਸਟਾਪ ਕਰ ਦੂੰ, ਤੁਸੀਂ ਟਾਈਪ ਕਰ ਦੋਗੇ ਕਰਕੇ, ਫਿਰ ਮੈਨੂੰ ਪਤਾ ਲੱਗ ਜਾਓ ਨਾ ਕਿੱਦਾਂ ਲਿਖਣਾ। ਤੇ ਜਿਵੇਂ ਰਾਂਝਾ ਅਤੇ ਮਹੀਵਾਲ ਪਾਲੀ ਹੁੰਦੇ, ਜਿਵੇਂ ਵੀ ਇਹ ਮੈਨੂੰ ਆਪਣੇ ਹੁਣ ਪਤਾ ਹੁੰਦਾ ਹੈਗਾ, ਪ੍ਰੀਤਮ ਦੀ ਅਲਾਮਤ ਦਾ ਰੂਪ ਠੀਕ ਧਾਰਨ ਕਰ ਚੁੱਕੇ ਹਨ। ਠੀਕ ਹੈ। ਮੈਂ ਤਾਂ ਇੰਨਾ ਕਰ ਹੋਇਆ। ਹਾਂ ਉਹ ਦੂਸਰੀ ਹੈ ਨਾਲ ਹੀ ਹਨਾ ਆਏਗਾ, ਲੇਕਿਨ ਤੁਸੀਂ ਬਹੁਤ ਜ਼ਬਰਦਸਤ ਹੱਥ ਨਾਲ ਲਿਖਿਆ ਜਿਹੜਾ ਹੈ ਨਾ, ਉਹ ਬਹੁਤ ਜ਼ਬਰਦਸਤ ਕਮਾਲ ਤੁਸੀਂ ਐਫਰਟ ਕੀਤੀ। ਹੋਰ ਹੈ ਜਾਂ ਅਸੀਂ ਬਸ ਕਰੀਏ? ਇੱਕ ਹੀ ਹੋ ਰਿਹਾ, ਆ ਛੱਡ ਕੇ ਇੱਕ ਮਿੰਟ ਫੇਰ ਕਰ ਲੈਂਦਾ।
ਆ ਛੋਟਾ ਹੀ ਆ ਸੋ ਇਹ ਵੀ ਮੈਂ ਬਰਮਿੰਗਮ ਰਹਿੰਦਾ ਹਾਂ। ਮੇਰਾ ਨਾਂ ਗੁਰਦਾਸ ਹੈ। ਇਹ ਵੀ ਜਿੱਦਾਂ ਦੁਬਾਰਾ ਲਿਖਣਾ ਹੈ ਵੀ ਗਲਤ ਲਿਖਦਾ। ਠੀਕ ਹੈ, ਤੁਸੀਂ ਹੁਣ ਬੋਲ ਦੇਣਾ ਤੇ ਬਸ ਇਹੀ ਆ। ਠੀਕ ਹੈ, ਸਟਾਪ ਕਰ ਦੋ ਸ਼ੇਅਰ ਜੀ, ਤੁਸੀਂ ਸਟਾਪ ਕਰ ਦਿਓ ਸ਼ੇਅਰ। ਠੀਕ ਹੈ, ਮੈਂ ਹੁਣ ਸ਼ੇਅਰ ਕਰਨਾ ਤੇ ਇਹ ਡਾਕੂਮੈਂਟ ਸ਼ੇਅਰਿੰਗ ਆ ਗਈ ਜੀ? ਹਾਂਜੀ ਆ ਗਈ ਹੈ। ਤੇ ਤੁਸੀਂ ਹੌਲੀ ਹੌਲੀ ਬੋਲਦੇ ਜਾਓ ਤਾਂ ਕਿ ਅਸੀਂ ਬਿਲਕੁਲ ਹੌਲੀ ਹੌਲੀ ਲਿਖੀਏ, ਕਿਉਂਕਿ ਵੇਖਦੇ ਜਾਈਏ। ਔਰ ਅਗਰ ਕੋਈ ਡਿਸਕਸ ਕਰਨੀ ਹੈ ਨਾ ਤੇ ਨਾਲ ਹੀ ਕਰੀਏ ਕਿ ਅੱਛਾ ਜੀ ਇਹ ਕਿਉਂ। ਠੀਕ ਹੈ ਜੀ ਦੱਸੋ। ਪਹਿਲਾ ਹੈਗਾ ਮਾਹੀਆ। ਮਾਹੀਆ। ਮਾਹੀਆ ਓਕੇ। ਮਾਹੀਆ ਪੰਜਾਬੀ। ਅੱਛਾ, ਇਹਨੂੰ ਕੰਟੀਨਿਊ ਕਰਨਾ। ਠੀਕ ਹੈ, ਪੰਜਾਬੀ ਦਾ ਇਹ ਸਾਰਾ ਕਹਿਣਾ ਕਿ ਕਿੰਨਾ ਸਾਰੇ ਹੌਲੀ ਹੌਲੀ ਕਹੀ ਜਾਵਾਂ? ਹਾਂ ਹਾਂ, ਜਿੰਨਾ ਤੁਸੀਂ ਚਾਹੁੰਦੇ ਹੋ ਕਿ ਲਿਖਿਆ ਜਾਵੇ ਅਸੀਂ ਸਾਰੇ ਲਿਖਾਂਗੇ। ਮਾਹੀਆ ਪੰਜਾਬੀ ਦਾ ਸਭ ਤੋਂ ਸਭ ਤੋਂ ਵੱਧ ਹਾਂਜੀ ਵੱਧ ਗਾਏ ਜਾਣ ਵਾਲਾ ਜਾਂ ਤੇ ਗਾਇਆ ਜਾਣ ਵਾਲਾ ਹੋਣਾ ਚਾਹੀਦਾ ਨਾ। ਨਹੀਂ, ਜਿੱਦਾਂ ਆਪਾਂ ਕੋਈ ਗਾਏ ਏਦਾਂ ਲਿਖਿਆ ਆ। ਮਾਹੀਆ ਪੰਜਾਬੀ ਦਾ ਸਭ ਨਹੀਂ, ਜਿਵੇਂ ਹੋਵੇ ਇਹ ਗਾਏ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ ਜਾਂ ਇਦਾਂ ਕੁਝ ਹੋ ਸਕਦਾ। ਹਾਂ ਏਦਾਂ ਆ, ਜਾਣ ਵਾਲਾ। ਮਾਹੀਆ ਪੰਜਾਬੀ ਦਾ ਸਭ ਤੋਂ ਵੱਧ ਗਾਏ ਜਾਣ ਵਾਲਾ। ਜਾਣ ਦੇ ਬਾਅਦ ਕੀ ਲਫ਼ਜ਼ ਹੈ ਜੀ? ਵਾਲਾ, ਜਿੱਦਾਂ ਵਾਲਾ। ਲੋਕ ਗੀਤ ਹੈ। ਤੇ ਫਿਰ ਨਿਊ ਸੈਂਟੈਂਸ ਆਕਾਰ ਗੀਤ ਹੈ। ਹਾਂਜੀ ਹੈ ਤੇ ਤੁਸੀਂ ਪਕਾ ਲਵੋ। ਹਾਂਜੀ, ਹੈ ਨੂੰ ਤੁਸੀਂ ਜਿਹੜਾ ਨਾ ਬਸ ਇਹ ਚਿੱਤ ਕਰ ਦਿਓ ਫਾਈਨਲ ਕਿ ਇਹ ਸਾਡੀ ਦੇਸੀ ਹੈ ਨਾਲ ਹੀ ਆਉਣਾ ਹੈ ਨੇ ਇਦਾਂ ਹੀ ਰਹਿਣਾ। ਇਹ ਨੇ ਇਦਾਂ ਰਹਿਣਾ। ਹਾਂ, ਇਹ ਲਿਖ ਲੈਂਦੇ ਆ। ਤੇ ਨੈਕਸਟ ਸੈਂਟੈਂਸ ਹੈ ਕਿ ਆਕਾਰ ਹਾਂਜੀ ਐੜਾ ਕੰਨਾ ਕੱਕਾ ਕੰਨਾ ਰਾਰਾ ਆਕਾਰ ਵਿੱਚ ਬਹੁਤ ਜਿਹੜਾ ਨਾ ਜੀ ਇੰਜ ਵੀ ਲਿਖਿਆ ਜਾਂਦਾ ਬਹੁਤ। ਉਰਦੂ ਚ ਤੇ ਇੰਜ ਹੀ ਹੈ। ਹਾਂਜੀ, ਔਰ ਸ਼ਾਮੁਖੀ ਚ ਵੀ ਇੰਜ ਲਿਖਿਆ ਜਾ ਸਕਦਾ, ਲੇਕਿਨ ਕੁਝ ਅਗਰ ਇੰਜ ਲਿਖਣਾ ਚਾਹਣ ਬਹੁਤ ਬਹੁ ਨੂੰ ਲੰਬਾ ਕਰਕੇ ਤੇ ਹਾਂ ਬਹੁਤਾ ਛੋਟਾ ਹੀ ਇਸ ਤਰ੍ਹਾਂ ਤੁਹਾਨੂੰ ਲੱਗੇਗਾ। ਤੇ ਹਾਂ ਬਹੁਤ ਨਹੀਂ, ਬਟ ਅਗਰ ਗੁਰਮੁਖੀ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਗੁਰਮੁਖੀ ਚ ਹੁੰਦਾ ਬੱਬਾ ਹਾਹਾ ਔਂਕੜ ਤੱਤਾ, ਤੇ ਫਿਰ ਵਾਓ ਨਾਲ ਤਾਂ ਬਣੇਗਾ। ਬਣ ਸਕਦਾ ਨਹੀਂ, ਮਤਲਬ ਵਾਓ ਦੀ ਤਾਂ ਸਾਊਂਡ ਏਦਾਂ ਹੋ ਗਈ ਨਾ ਜਿਵੇਂ ਕਨੌੜਾ। ਓ ਬਹੁਤ। ਓਕੇ, ਇਹ ਦੋਨੋਂ ਯੂਜ਼ ਹੁੰਦੇ ਆ। ਹਾਂ, ਲੇਕਿਨ ਚूंकि ਇਹ ਚੱਲਦਾ ਪਿਆ ਬਹੁਤ, ਉਰਦੂ ਤੇ ਇੰਝ ਹੀ ਲਿਖਿਆ ਜਾਂਦਾ ਹੈ ਤੇ ਪੰਜਾਬੀ ਚ ਵੀ ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਬਹੁਤਾ ਫਿਰ ਇਹਨੂੰ ਨਾਲ ਹੀ ਅੱਗੇ ਤੇ ਦੇ ਨਾਲ ਅਕਸਰ ਲਾ ਕੇ ਬਹੁਤਾ ਬਣਦਾ। ਵਾਓ ਨਾਲ ਵੀ ਲਿਖ ਸਕਦੇ। ਚਲੋ ਅਸੀਂ ਫਿਲਹਾਲ ਇੰਝ ਰੱਖਦੇ ਹਾਂ, ਆਕਾਰ ਵਿੱਚ ਬਹੁਤ ਛੋਟਾ ਹੈ। ਛੋਟਾ ਸਮਝ ਨਹੀਂ ਲੱਗੀ। ਆਵਾਜ਼ ਤੁਹਾਡੀ ਕਲੀਅਰ ਨਹੀਂ ਹੈ। ਨਹੀਂ, ਛੋਟਾ ਆਕਾਰ ਵਿੱਚ ਬਹੁਤ ਛੋਟਾ। ਹਾਂਜੀ, ਛੋਟਾ ਹੈ। ਫੁੱਲ ਸਟਾਪ ਇੱਥੇ ਕਰ ਲਓ। ਮਾਹੀਆ
ਸ਼ਬਦ ਮਾਇਆ ਮਾਹੀ ਤੋਂ ਬਣਿਆ ਹੈ ਅਤੇ ਮਾਹੀ ਦੇ ਸ਼ਬਦੀ ਅਰਥ ਸ਼ਬਦੀ ਹਾਂਜੀ ਅਰਥ ਹਨ ਨਹੀਂ ਇਹਦੇ ਨਾਲ ਨਹੀਂ ਹਨ ਮੱਝਾਂ ਚਾਰਨ ਵਾਲਾ। ਹੁਣ ਤੁਸੀਂ ਮੱਝਾਂ ਦੇਖਣਾ ਲਫ਼ਜ਼ ਕਿਵੇਂ। ਅੱਛਾ ਇਦਾਂ ਲਿਖਿਆ मीम झे अलिफ और नून गुन्ना। नहीं चारण चूरण बन गया वाला वाला जी। जा वागी जहाँ वागी जा वागी ठीक वागी एक सेंटेंस ਇੱਥੇ ਰਹਿੰਦੀ ਕਿ ਦੂਸਰਾ ਲਾਸਟ ਵਾਨ ਵੀ ਕਰਨਾ ਜੀ ਉਹ ਵੀ ਲਿਖਣੇ ਜੋ ਤੁਸੀਂ ਦੱਸੋ ਜੋ ਤੁਸੀਂ ਦਿਖਾਇਆ ਹੈ ਔਰ ਪੜ੍ਹੇ ਤੁਸੀਂ ਪ੍ਰੈਕਟਿਸ ਕੀਤੀ ਹੈ ਉਹਨੂੰ ਅਸੀਂ ਇੱਥੇ ਲਿਖਾਂਗੇ ਤਾਂ ਕਿ ਨਵਾਂ ਹਾਂ ਹਾਂਜੀ ਹਨਾ ਕਰਕੇ ਫਿਰ ਇਹਦੀ ਸਕਰੀਨਸ਼ਾਟ ਲੈ ਲੈਣੀ ਹੈ। ਜਿਵੇਂ ਨਵਾਂ ਸੈਂਟੈਂਸ ਹੈ ਜਿਵੇਂ ਰਾਂਝਾ ਰਾਂਝਾ ਹਾਂ ਰਾਂਝਾ ਅਤੇ ਮਹੀਵਾਲ ਮਹੀਵਾਲ ਉਹ ਮਹੀਵਾਲ ਇਹਦੇ ਮਹੀਵਾਲ ਫਿਰ ਹੈਗਾ ਪਾਲੀ ਜੀ ਸਮਝ ਨਹੀਂ ਲੱਗੀ ਅਤੇ ਮਹੀਵਾਲ ਹੈ ਫਿਰ ਕਿ ਹੋਰ ਲਫ਼ਜ਼ ਹੈਗਾ ਪਾਲੀ ਪੱਪਾ ਕੰਨਾ ਲੱਲਾ ਜਿਵੇਂ ਰਾਂਝਾ ਅਤੇ ਮਹੀਵਾਲ ਪਾਲੀ ਫਿਰ ਲਿਖਿਆ ਮਾਹੀ ਹੁੰਦੇ ਹੋਏ ਹਾਂਜੀ ਮਾਹੀ ਹੁੰਦੇ ਹੋਏ ਇੱਕ ਮਿੰਟ ਹੁੰਦੇ ਹੋਏ ਹਾਂਜੀ ਹੁੰਦੇ ਹੋਏ ਵੀ ਹਾਂਜੀ ਪ੍ਰੀਤਮ ਦੀ ਅਲਾਮਤ ਦਾ ਰੂਪ ਧਾਰਨ ਕਰ ਚੁੱਕੇ ਹਨ। रूप धारण कर चुके हैं ਹਾਂਜੀ नहीं ठीक कर चुके हैं ਜੀ रूप ਜਿਹੜਾ ਹੈ ਉਹ ਇਹਦੇ ਤੇ ਅਸੀਂ ਚਾਹੀਏ ਤੇ ਪੇਸ਼ ਪਾ ਸਕਨੇ ਹਾਂ। ਹਲੋ रूप धारण कर चुके हैं ਹਾਂਜੀ ਇੱਕ ਹੋਰ ਸੀ ਜਿਹੜਾ ਤੁਸੀਂ ਦਿਖਾਇਆ ਅੱਗੇ ਦੱਸੋ ਹੋਰ ਸੱਚ ਹੋਰ ਵੀ ਮੈਂ ਕਿਹਾ ਸੀ ਉਹ ਮੈਂ ਆਪਣਾ ਕੀਤਾ ਸੀਗਾ ਉਹ ਸੀ ਉਹ ਟ੍ਰਾਂਸਲਿਟਰੇਸ਼ਨ ਅੱਛਾ ਮੈਂ ਬਰਮਿੰਗਮ ਮੈਂ ਹਾਂਜੀ ਬਰਮਿੰਗਮ ਵਿੱਚ ਮੈਂ ਇਹਦੇ ਲਿਖਿਆ ਮੈਂ ਬਰਮਿੰਗਮ ਰਹਿੰਦਾ ਹਾਂ ਤੇ ਐਕਸੈਂਟ ਤੇ ਹੋਰ ਸੈਂਟੈਂਸ ਰਹਿੰਦਾ ਹਾਂ ਜੀ ਲਾਸਟ ਸੈਂਟੈਂਸ ਹੈਗਾ ਮੇਰਾ ਨਾਂ ਗੁਰਦਾਸ ਹੈ। ठीक
ये बर्मिंगम ਤੇ ਪੜਨਾ ਬੜਾ ਮੁਸ਼ਕਿਲ ਹੈ, ਮਤਲਬ ਪਤਾ ਨਹੀਂ ਲੱਗ ਰਿਹਾ ਨਾ ਕਿੱਥੋਂ ਸਟਾਰਟ ਹੋ ਰਿਹਾ, ਮਤਲਬ ਹਾਊ ਡੂ ਆਈ ਨੋ ਕਿ ਬੇ ਹੈ ਪਹਿਲਾਂ, ਮੀਮ ਪਹਿਲਾਂ ਦਿਖ ਰਿਹਾ ਨਾ। ਹਾਂ ਇਹ ਤੇ ਹੁਣ ਸਾਡੇ ਸੌਫਟਵੇਅਰ ਦਾ ਹੀ ਹੈ ਨਾ ਜੀ, ਜਿਵੇਂ ਉਹਨੂੰ ਫੀਡਿੰਗ ਹੋਈ ਹੈ ਉਹ ਲਫ਼ਜ਼ ਬਣਾਉਣ ਦੀ। ਨਹੀਂ ਬਟ ਲਿਖਤੀ ਚ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੈਂਡ ਰਾਈਟਿੰਗ ਚ ਡਿਫਰੈਂਟ ਹੋਏਗਾ ਇਹ? ਹੈਂਡ ਰਾਈਟਿੰਗ ਦੇ ਵਿੱਚ ਜਿਹੜਾ ਬਰ ਔਰ ਮਿੰਘਮ ਦੇ ਦਰਮਿਆਨ ਜਿਹੜੀ ਵਿੱਥ ਪਈ ਹੋਈ ਹੈ ਜ਼ਿਆਦਾ, ਉਹ ਤੁਸੀਂ ਕੰਟਰੋਲ ਕਰ ਸਕਦੇ ਹੋ ਨਾ। ਇੱਥੇ ਮੈਨੂੰ ਲੱਗਦਾ ਹੈ ਕਿ ਇਹ ਵਿੱਥ ਜਿਹੜੀ ਹੈ ਇਹ ਥੋੜੀ ਜਿਹੀ ਜ਼ਿਆਦਾ ਹੈ। ਹਾਂ ਠੀਕ ਹੈ ਨਾ। ਬਰਮਿੰਘਮ ਚੁੱਕੇ ਸਿੰਗਲ ਵਰਡ ਹੈ ਤੇ ਫਿਰ ਬਰ ਔਰ ਮਿੰਘਮ ਨੂੰ ਇਕੱਠੇ ਨੇੜੇ ਨੇੜੇ ਹੋਣਾ ਚਾਹੀਦਾ ਨਾ। ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਵਿੱਥ ਜ਼ਿਆਦਾ ਹੈ ਤੇ ਇਹ ਲਿਖਤੀ ਦੇ ਵਿੱਚ ਤੁਸੀਂ ਕੰਟਰੋਲ ਕਰ ਸਕਦੇ ਹੋ। ਹਾਂ ਨਹੀਂ ਓਕੇ ਠੀਕ ਹੈ। ਬਰਮਿੰਘਮ ਹਾਂ ਠੀਕ ਹੈ ਠੀਕ ਹੈ। और मुश्किल की है किस तरह नहीं मुश्किल? नहीं मैं नहीं मुश्किल नहीं है, मैं कुछ देखा ही गलत ਉਹਨੂੰ। ਅੱਛਾ ਉਹ ਮਤਲਬ ਕਿ ਸੈਪਰੇਟ ਲੱਗਦੇ ਹਨ, ਜੁਦੇ ਜੁਦੇ ਲਫ਼ਜ਼ ਲੱਗਦੇ ਹਾਂ ਨਹੀਂ ਉਹ ਥੋੜਾ ਫਰਕ ਹੈ, ਬਟ ਸਟਿਲ ਜਦੋਂ ਤੁਸੀਂ ਉਹਨੂੰ ਪੜੋਗੇ ਤੇ ਯੂ ਵਿਲ ਗੈਟ ਐਨ ਆਈਡੀਆ ਕਿ ਉਹ ਇਕੱਠੇ ਹੀ ਹੈ। ਬਰਮਿੰਗ ਰਹਿੰਦਾ ਹਾਂ, ਮੇਰਾ ਨਾਮ ਗੁਰਦਾਸ ਹੈ। ਠੀਕ ਹੈ। ਤੇ ਹੋਰ ਹੈ ਤੁਹਾਡੇ ਵੱਲੋਂ ਕੁਝ ਜਿਹੜੀ ਚੀਜ਼ ਅਸੀਂ ਇੱਥੇ ਲਿਖੀਏ? ਮੇਰੇ ਵੱਲੋਂ ਹੋਰ ਤਾਂ ਹੈ ਨਹੀਂ, ਬਸ ਮੈਂ ਇਹ ਇੰਨਾ ਕੀਤਾ ਸੀਗਾ। ਤੇ ਅੱਗੇ ਫਿਰ ਅਸੀਂ ਦੇਖਦੇ ਹਾਂ ਜੋ ਜਸਪ੍ਰੀਤ ਹੋਰਾਂ ਨੇ ਲਿਖਿਆ ਔਰ ਸ਼ੇਅਰ ਕੀਤਾ, ਅਸੀਂ ਉਹ ਦੇਖਦੇ ਹਾਂ। ਇਹਨੂੰ ਤੁਸੀਂ ਸਟਾਪ ਸ਼ੇਅਰ ਕਰ ਦਿਓ। ਨਹੀਂ ਮੈਂ ਕਰਨਾ, ਇਹ ਤੁਸੀਂ ਕਰਨਾ ਥੋੜੀ ਜਿਹੀ ਜਿਹੜਾ ਪਹਿਲਾਂ ਲਿਖਿਆ ਸੀ ਉਸ ਕੋਈ ਗੱਲ ਨਹੀਂ, ਮੈਂ ਆਣਾ ਦੁਬਾਰਾ ਆ ਜਾਣਾ, ਕੋਈ ਮਸਲਾ ਨਹੀਂ। ਲੋ ਪਹਿਲਾ ਸੈਂਟੈਂਸ ਮੇਰਾ ਲਿਖਿਆ ਸੀ, ਮੈਂ ਉਹ ਵੀ ਸਨੈਪਸ਼ਾਟ ਕਰਨੀ। ਮੈਂ ਇਹ ਗਲਤ ਲਿਖਿਆ ਜੀ, ਮੈਂ ਜਿਹੜਾ ਨਾ ਮੈਂ ਲਿਖ ਦਿੱਤਾ ਐਵੇਂ, ਮੈਂ ਨੂਨ ਗੁਨਾ ਦੇ ਨਾਲ। ਠੀਕ ਹੈ। ਮੈਂ ਬਰਮਿੰਘਮ ਰਹਿੰਦਾ ਹਾਂ ਤੇ ਜਿੱਥੇ ਖਲੋਣਾ ਮੈਨੂੰ ਦੱਸ ਦਿਓ। ਇਹ ਮਾਈਏ ਵਾਲਾ ਹੈ? ਮਾਈਏ ਤੋਂ, ਇਹ ਮਾਈਏ ਤੋਂ, ਹਾਂ ਬਸ ਠੀਕ ਹੈ, ਹੋ ਗਿਆ। ਮਾਈਆ ਪੰਜਾਬੀ ਦਾ ਸਭ ਤੋਂ ਵੱਧ ਗਾਏ ਜਾਣ ਵਾਲਾ ਲੋਕ ਗੀਤ ਹੈ। ਆਕਾਰ ਵਿੱਚ ਬਹੁਤ ਛੋਟਾ ਹੈ। ਮਾਈਆ ਮਾਹੀ ਤੋਂ ਬਣਿਆ ਹੈ ਅਤੇ ਮਾਹੀ ਦੇ ਸ਼ਬਦੀ ਅਰਥ ਹਨ ਮੱਝਾਂ ਚਾਰਨ ਵਾਲਾ ਜਾਂ ਵਾਕੀ। ਹਾਂਜੀ ਇਹ ਕਾਨੂੰਨ ਮੈਨੂੰ ਬਹੁਤ ਚੰਗਾ ਲੱਗਾ। ਰਾਂਝਾ ਅਤੇ ਮਹੀਵਾਲ ਪਾਲੀ ਮਾਹੀ ਹੁੰਦੇ ਹੋਏ ਵੀ ਪ੍ਰੀਤਮ ਦੀ ਅਲਾਮਤ ਦਾ ਰੂਪ ਧਾਰਨ ਕਰ ਚੁੱਕੇ ਹਨ। ਠੀਕ ਹੋ ਗਿਆ। ਤੇ ਅੱਗੇ ਚਲੀਏ, ਬਸ ਕਰੀਏ। ਹਾਂਜੀ ਠੀਕ ਹੈ। ਠੀਕ ਹੈ। ਹੁਣ ਅਸੀਂ ਚੱਲਦੇ ਹਾਂ, ਉਹ ਕਿੱਥੇ ਗਏ? ਸਟਾਪ ਸ਼ੇਅਰ ਇਹਨੂੰ ਤੇ ਕਰਨਾ ਸੀ ਨਾ। स्क्रीन शेयर नहीं लब गई। क्यों नहीं हो रही शेयर? मैं कुछ और करना तो वो कुछ हो जाती है। ਨਹੀਂ ਹੋ ਆ ਰਹੀ ਸੀ ਨਾ ਉਹ ਫੋਟੋ ਜਿਹੜੀ ਸੈਂਡ ਕੀਤੀ ਜਸਪ੍ਰੀਤ ਨੇ, ਦਿਖ ਰਹੀ ਸੀ? ਉਹ ਦਿਖ ਰਹੀ ਸੀ, ਲੇਕਿਨ ਉਹ ਨਾਲ ਡਾਕੂਮੈਂਟ ਵੀ ਉਹੀ ਆਈ ਜਾ ਰਿਹਾ ਜਿਹੜਾ ਪਹਿਲੇ ਅਸੀਂ ਜਿਹਦੇ ਤੇ ਕੰਮ ਕਰ ਰਹੇ ਸਾਂ। ਇਸ ਵੇਲੇ ਮੈਨੂੰ ਕਿਉਂ ਨਹੀਂ ਨਜ਼ਰ ਆ ਰਿਹਾ? तो select multiple document ਇਸ ਵੇਲੇ ਕੀ ਸ਼ੇਅਰ ਨਜ਼ਰ ਆ ਰਿਹਾ ਜੋ ਇਹ ਸੈਂਡ ਕੀਤਾ ਹੈ ਜਸਪ੍ਰੀਤ ਨੇ? ਇਹ ਫਾਈਲ ਜਿਹੜੀ ਹੈ ਸ਼ਾਹਮੁਖੀ ਦੀ, ਇਹ ਵੀ ਨਜ਼ਰ ਆ ਰਹੀ ਹੈ? ਇਹੀ ਆ ਰਹੀ ਅੱਜ ਆਖਾਂ ਵਾਰਿਸ ਸ਼ਾਹ ਨੂੰ। अच्छा खैर ये मेरे इनमें मैं दिमाग कर देना।
नहीं हो सकता। ठीक है, नो इस तरह करा अगर। हाँ जी, हुण ठीक हो गया? हाँ हाँ ਵੱਡਾ ਹੋ ਗਿਆ। ਜਸਪ੍ਰੀਤ, ਅਸੀਂ ਤੁਸੀਂ ਅਗਰ ਦੇਖ ਰਹੇ ਹੋਵੋਗੇ ਜਾਂ ਸੁਣ ਰਹੇ ਹੋ ਤੇ ਅਸੀਂ ਤੁਹਾਡਾ ਲਿਖਿਆ ਹੋਇਆ, ਤੁਸੀਂ ਇਹ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਲਿਖਿਆ ਹੈ, ਫੋਨ ਤੋਂ ਲਿਖਿਆ ਹੈ ਜਾਂ ਤੁਸੀਂ ਕੰਪਿਊਟਰ ਤੋਂ ਲਿਖਿਆ ਹੈ, ਲੈਪਟਾਪ ਤੋਂ ਲਿਖਿਆ ਹੈ? ਮੈਨੂੰ ਫੋਨ ਤੇ ਪ੍ਰੈਕਟਿਸ ਕਰਨਾ ਈਜ਼ੀ ਲੱਗਿਆ, ਜਿਵੇਂ ਫੋਨ 'ਚ ਹੁੰਦੀ ਹੈ ਨਾ ਆਈਕਨ ਨੋਟਸ, ਸੋ ਮੈਂ ਉਹਦੇ ਵਿੱਚ ਜਾ ਕੇ ਜਿਵੇਂ ਆਪਾਂ ਕਿਸੇ ਨੂੰ ਨੋਟ ਭੇਜਣਾ ਹੁੰਦਾ, ਸੋ ਮੈਂ ਉਦਾਂ ਜਿਹੜੀ ਉਹਦੀ ਉਹਦੇ 'ਚ ਤੁਸੀਂ ਪਿਕ ਕਰ ਸਕਦੇ ਕਿਹੜੀ ਲੈਂਗੁਏਜਸ ਆਪਣੇ ਫੋਨ ਤੇ, ਸੋ ਮੇਰੇ ਫੋਨ ਤੇ ਇੰਗਲਿਸ਼, ਪੰਜਾਬੀ ਔਰ ਉਰਦੂ ਤਿੰਨੋਂ ਮੈਂ ਪਿਕ ਕੀਤੀਆਂ ਹੋਈਆਂ, ਸੋ ਫਿਰ ਮੈਂ ਉਰਦੂ ਨਾਲ ਮੈਨੂੰ ਲੱਗਿਆ ਕਿ ਇਹ ਮੈਂ ਕਿਤੇ ਵੀ ਪ੍ਰੈਕਟਿਸ ਕਰ ਸਕਦੀ ਹਾਂ ਔਨ ਦ ਗੋ, ਮਤਲਬ ਮੈਨੂੰ ਇਹ ਨਹੀਂ ਹੈ ਕਿ ਕੰਪਿਊਟਰ ਖੋਲੋ ਸ਼ੁਰੂ ਕਰੋ, ਤੇ ਮੇਰੇ ਕੋਲ ਕੰਪਿਊਟਰ ਹੈ ਵੀ ਨਹੀਂ ਹੈ, ਸਾਡੇ ਘਰ ਦੇ ਜਿੰਨੇ ਕੰਪਿਊਟਰ ਹੈ ਉਹ ਬੱਚਿਆਂ ਨੇ ਸਭ ਹਾਈਜੈਕ ਕੀਤੇ ਹੋਏ ਆ, ਸੋ ਮੇਰੇ ਕੋਲ ਇੱਕ ਫੋਨ ਹੀ ਹੈ ਤੇ ਇੱਕ ਆਈਪੈਡ। ਵੈਸੇ ਤੇ ਸਾਨੂੰ ਇਹ ਵੈਸੇ ਸਾਰਿਆਂ ਨੂੰ ਆਉਂਦੀ ਹੈ ਜ਼ੁਬਾਨੀ, ਅਸੀਂ ਬੋਲ ਸਕਦੇ ਹਾਂ, ਲੇਕਿਨ ਇਹ ਕਿ ਤੁਸੀਂ ਇਹ ਨਜ਼ਮ ਥੋੜਾ ਬੋਲੋ, ਪੜ੍ਹ ਕੇ ਸੁਣਾਓ। ਹਾਂਜੀ, ਮੈਨੂੰ ਤੁਸੀਂ ਇਹਦੇ ਚ ਐਰਰਸ ਦੱਸਿਓ ਕਿਉਂਕਿ ਅਸੀਂ ਇਹਨੂੰ ਲਿਖਾਂਗੇ, ਪੂਰੀ ਨੂੰ ਲਿਖਣਾ। ਠੀਕ ਹੈ, ਸੋ ਅੱਜ ਆਖਾਂ, ਪਤਾ ਨਹੀਂ ਮੈਂ ਉੱਪਰ ਕੀ ਬਰਡ ਜਿਹਾ ਬਣਾਇਆ, ਪਤਾ ਨਹੀਂ ਉਹ ਕੰਪਿਊਟਰ ਵੀ ਆਪੇ ਬਣਾ ਦਿੰਦਾ ਹੈ ਨਾ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ, ਇਹ ਤਾਂ ਪਤਾ ਨਹੀਂ ਕੀ ਲਿਖਿਆ ਗਿਆ, ਕੋਈ ਨਵਾਂ ਵਰਕਾ ਫੋਲ, ਇਹ ਪੂਰੀ ਸ਼ਾਇਦ ਗ੍ਰਾਮੈਟਿਕ ਆਈ ਮੀਨ ਕਰੈਕਟ ਵੀ ਨਹੀਂ ਹੈ, ਜਿੰਨਾ ਮੈਨੂੰ ਯਾਦਾਸ਼ਤ ਤੋਂ ਆਇਆ ਮੈਂ ਉਹੀ ਲਿਖਿਆ। ਇੱਕ ਰੋਈ ਵੈਸੇ ਸੀ, ਤੇ ਅਸੀਂ ਪੜਿਆ ਹੋਇਆ ਹੈ ਕੋਈ ਅਗਲਾ ਵਰਕਾ ਹਾਂਜੀ ਹਾਂਜੀ, ਇਹ ਮੈਂ 8ਵੀਂ ਚ ਸਾਡੇ ਸਕੂਲ ਚ ਹੁੰਦੀ ਸੀ ਪੰਜਾਬੀ ਦੀ ਬੁੱਕ ਵਿੱਚ, ਉਦੋਂ ਦੀ ਯਾਦ ਹੈ। ਇੱਕ ਰੋਈ ਸੀ ਤੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, I don't know what I wrote here, but it's supposed to be ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। That's what I wanted to write. ਅੱਜ ਉੱਥੇ ਦਰਦੀਆ ਅੱਜ ਤੱਕ ਆਪਣਾ ਪੰਜਾਬ ਇਸ ਤਰ੍ਹਾਂ ਦੀ ਅੱਗੇ ਨਜ਼ਮ ਚੱਲਦੀ ਹੈ। ਚਲੋ ਖੈਰ, ਅਸੀਂ ਇਹਨੂੰ ਲਿਖੀਏ ਦੁਬਾਰਾ। ਹਾਂਜੀ ਠੀਕ ਹੈ, ਔਰ ਅਸੀਂ ਫਿਰ ਲਿਖਦੇ ਹੋਇਆ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਮਸਾਇਲ ਸਨ, ਉਹ ਆਪੇ ਸਾਨੂੰ ਸਮਝ ਆ ਜਾਣਗੇ। ਸਕਰੀਨ ਸ਼ੇਅਰ ਹੋਈ ਤੁਹਾਡੇ ਨਾਲ? ਹਾਂਜੀ ਠੀਕ ਹੈ ਜੀ। ਅੱਜ ਦੇਖੋ, ਆਜ ਤੇ ਅੱਜ ਦੇ ਵਿੱਚ ਫਰਕ ਹੈ। ਉਰਦੂ ਦੇ ਵਿੱਚ ਆਜ ਕਹਿੰਦੇ ਨੇ, ਅੱਜ ਲਫ਼ਜ਼ ਨਹੀਂ ਕਹਿੰਦੇ, ਅਸੀਂ ਅੱਜ ਕਹਿੰਦੇ ਆ, ਆਜ ਨਹੀਂ ਕਹਿੰਦੇ। ਆ ਜਿਹੜਾ ਨਾ ਸ਼ੁਰੂ ਦੇ ਵਿੱਚ ਉਹ ਇਹ ਆਵਾਜ਼ ਦਿੰਦਾ, ਆਜ। ਉਰਦੂ ਦੇ ਵਿੱਚ ਆਜ ਨਹੀਂ ਲਿਖਿਆ ਜਾਂਦਾ, ਅਸੀਂ ਅੱਜ ਕਹਿੰਦੇ ਹਾਂ। ਅੱਜ ਆਖਾਂ, ਖਾਂ, ਆਖਾਂ, ਮਜ਼ੇਦਾਰੀ ਗੱਲ ਹੈ ਵੇ ਕਿ ਇੱਥੇ ਇਹ ਸੀਨ ਨਾਲ ਨਹੀਂ, ਇਹ ਸੇ ਨਾਲ ਆਉਣਾ ਹੈ। ਵਾਰਸ, ਇਹ ਸੇ ਜਿਹੜੀ ਪਹਿਲੀ ਲਾਈਨ ਹੈ ਨਾ, ਸਭ ਤੋਂ ਉਤਲੀ ਅਲਫਾਬੈਟ ਦੀ, ਸ਼ੁਰੂ ਦੇ ਵਿੱਚ ਜਿੱਥੇ ਪੇ ਤੇ ਟੇ ਸੇ, ਇਹ ਸੇ ਜਿਹੜੀ ਹੈ ਨਾ, ਇਹ ਉਹ ਹੈ ਸੇ ਸਾਹਿਬਾ। ਅੱਜ ਆਖਾਂ ਵਾਰਸ ਸ਼ਾਹ। ਨਹੀਂ, ਇਹਦੀ ਵਜ੍ਹਾ ਕਿ ਆਪਾਂ ਸੀਨ ਨਹੀਂ ਯੂਜ਼ ਕਰ ਰਹੇ, ਮਤਲਬ ਮੈਨੂੰ ਕੋਈ ਲੱਗਦਾ ਹੈ origin ਇਹ ਲੋਕਲ word ਦਾ ਲਫ਼ਜ਼ ਨਹੀਂ ਹੈ। ਹਾਂ, ਇਹਦੇ origin ਦਾ ਵਰਡ ਮਸਲਾ। ਨੂੰ ਕਿਤੋਂ ਆਇਆ, ਆਈ ਥਿੰਕ ਕਿਤੋਂ ਸ਼ਾਇਦ। ਅਸੀਂ ਅਗਰ ਕਾਫ ਦੇ ਥੱਲੇ ਜ਼ੇਰ ਪਾ ਦਈਏ ਤੇ ਚੰਗਾ ਹੀ ਹੋਏਗਾ। ਕਿਤੋਂ ਕਬਰਾਂ, ਕਬਰਾਂ ਜਿਹੜਾ ਹੈ ਉਹ ਨੁਕਤਿਆਂ ਵਾਲਾ ਜਿਹੜਾ ਕਾਫ ਹੈ ਉਹਦੇ ਨਾਲ ਹੈ। ਨਹੀਂ ਸੌਰੀ, ਕਬਰਾਂ ਵਿੱਚ ਨਹੀਂ, ਸੌਰੀ, ਵਿੱਚੋਂ
ਕਿਤੋਂ ਕਬਰਾਂ ਵਿੱਚੋਂ ਬੋਲ। ਕਿਤੋਂ ਕਬਰਾਂ ਵਿੱਚੋਂ ਬੋਲ। ਤੇ ਅੱਜ ਤੇ ਅੱਜ ਕਿਤਾਬ ਕਿਤਾਬੇ। ਇਹ ਵੀ ਪਰਸ਼ੀਅਨ ਤਰੀਕਾ ਲਿਖਣ ਦਾ। ਪਰਸ਼ੀਅਨ ਦੇ ਵਿੱਚ ਤੇ ਬਹੁਤ ਜ਼ਿਆਦਾ ਇਹ ਇਸ ਤਰ੍ਹਾਂ ਦੀ ਕੰਪਾਊਂਡ ਵਰਡ ਬਣਦੇ ਨੇ। ਉਹ ਜ਼ੇਰ ਪਾ ਕੇ ਉਹਨੂੰ ਬਣਾਉਂਦੇ ਨੇ ਔਰ ਬਲਕਿ ਉਹਨਾਂ ਦੇ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਜ਼ੇਰ ਇਸ ਤਰ੍ਹਾਂ ਮੌਜੂਦ ਹੈਗੀ ਹੈ। ਕਿਤਾਬੇ ਕਿਤਾਬੇ ਇਸ ਤਰ੍ਹਾਂ ਨਹੀਂ ਅਸੀਂ ਲਿਖਾਂਗੇ। ਅੱਜ ਕਿਤਾਬੇ ਨਹੀਂ, ਕਿਤਾਬ ਜ਼ੇਰ ਦੇ ਨਾਲ। ਅੱਜ ਕਿਤਾਬੇ ਇਸ਼ਕ ਦਾ। दिले मन बेशुमार लफ्ज बन गए। मेरा दिल ਇਹ ਜ਼ੇਰ ਇੱਥੇ ਕੰਮ ਦੇ ਰਹੀ ਹੈ। ਜਿਹੜਾ ਵਰਡ ਹੈ ਨਾ ਜੀ ਆਫ, ਇਹ ਉਸ ਤਰ੍ਹਾਂ ਦੇ ਮਾਣੀ ਐਡ ਹੋ ਜਾਣਗੇ ਇਸ ਜ਼ੇਰ ਦੇ ਨਾਲ। ਅੱਜ ਕਿਤਾਬੇ ਇਸ਼ਕ, ਇਸ਼ਕ ਦੀ ਕਿਤਾਬ ਦਾ। ਜ਼ੇਰ ਦਾ ਇੱਥੇ ਕੰਮ ਜਿਹੜਾ ਹੈ, ਜ਼ੇਰ ਐਡ ਹੋ ਕੇ ਕਿਤਾਬੇ ਇਸ਼ਕ ਦਾ ਮਤਲਬ ਬਣ ਗਿਆ ਇਸ਼ਕ ਦੀ ਕਿਤਾਬ। अगला वर्ग का फूल वर्का। कोई अगला वर्ग का फूल कोई कोई नहीं अगला वर्का। वरक वरका। इस काफ ਨੂੰ ਅਸੀਂ ਬਹੁਤ ਕੋਸ਼ਿਸ਼ ਕਰਕੇ ਉਰਦੂ ਵਾਲੇ ਬੁਲਾਉਂਦੇ ਨੇ। ਵਰਕਾ ਫੋਲ। ਫੋ ਖੇ ਔਰ ਫੇ ਨੂੰ ਆਪਸ ਦੇ ਵਿੱਚ ਬਦਲਾ ਦੇਣਾ ਇਹ ਤੇ ਬਹੁਤ ਆਮ ਹੈ ਸਾਡਾ, ਲੇਕਿਨ ਉਹ ਲਫ਼ਜ਼ ਫੋਲ ਹੈ। ਫੋਲ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਚੋਂ ਬੋਲ। ਅਤੇ ਵੈਸੇ ਇੱਥੇ ਅਤੇ ਹੋਣਾ, ਅਲੀਫ ਹੋਣਾ ਚਾਹੀਦਾ। ਤੇ ਹੈ, ਤੇ ਲਿਖਿਆ ਹੋਇਆ ਹੈ। ਚਲੋ। ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਚਲੋ ਇੱਕ ਦੇ ਥੱਲੇ ਅਸੀਂ ਜ਼ੇਰ ਪਾ ਦਿੰਦੇ ਹਾਂ। ਇੱਕ ਰੋਈ ਸੀ ਵੀ ਪੰਜਾਬ ਦੀ। तो लिख मारे वैन। हाँ जी। ਹੁਣ ਇਹ ਲੱਖ ਤੋਂ ਅਲੱਗਾ ਅਸੀਂ ਕਰਨਾ ਹੈ ਕਿ ਲੱਖ ਔਰ ਲਿਖ ਤੇ ਫਰਕ ਪਾਉਣ ਲਈ ਸਾਨੂੰ ਇਹ ਜ਼ੇਰ ਪਾ ਲਈਏ ਤੇ ਚੰਗਾ ਲਾਮ ਦੇ ਥੱਲੇ। तो लिख वो वैसे नाल ही जुड़ गई है। तो लिख मारे वैन। अज लखां धीआं रोंदियां तैनूं वारिस शाह नूं कहण। हाँ जी। अज लखां धीआं रोंदियां तैनूं। तो लिख मारे बैन। अज लखां धीआं रोंदियां तैनूं वारिस शाह नूं कहण। अज उठ, अज दर्द उठ दर्द दर्द मंदा दिया दर्दिया। उठ
ਦਰਦਮੰਦਾਂ ਦਿਆ ਦਰਦੀਆ। ਉੱਠ ਦਰਦਮੰਦਾਂ ਦਿਆ ਦਰਦੀਆ। ਉੱਠ ਤੱਕ ਆਪਣਾ ਪੰਜਾਬ। ਹਾਂਜੀ ਉੱਠ ਤੱਕ ਆਪਣਾ ਪੰਜਾਬ। ਅੱਜ ਲੱਖਾਂ ਧੀਆਂ ਰੋਂਦੀਆਂ। ਨਹੀਂ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਅੱਜ ਬੇਲੇ ਅਸੀਂ ਬਸ ਅੱਗੇ ਤੁਰੇ ਜਾ ਰਹੇ ਹਾਂ। ਅੱਜ ਬੇਲੇ ਨਹੀਂ ਰੁਕ ਜਾਓ, ਆਈ ਥਿੰਕ ਇਹ ਤੇ ਬਹੁਤ ਲੰਬੀ ਹੈ। ਲਾਸ਼ਾਂ ਚਲੋ ਇੰਨਾ ਪੂਰਾ ਕਰ ਲਈਏ ਨਾ। ਵਿਛੀਆਂ ਵਿਛੀਆਂ ਛ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਠੀਕ ਹੈ ਜੀ। ਠੀਕ ਹੈ। ਅਸੀਂ ਕੋਈ ਲਫ਼ਜ਼ ਗੜਬੜ ਤੇ ਨਹੀਂ ਕੀਤੀ, ਕੋਈ ਲਫ਼ਜ਼ ਖਰਾਬ ਤੇ ਨਹੀਂ ਪਿਆ। ਅੱਜ ਅੱਖਾਂ ਵਾਰਿਸ਼ਾਂ ਨੂੰ ਕਿਤੇ ਕਦਰਾਂ ਚ ਬੋਲ ਕੇ ਕਿਤਾਬ ਇਸ਼ਕ ਦਾ ਕੋਈ ਅਗਲਾ ਰੱਖਾ। ਠੀਕ ਹੈ। ਅੱਜ ਲੱਖਾਂ ਧੀਆਂ ਰੋਂਦੀਆਂ। ਮੈਨੂੰ ਹਮੇਸ਼ਾ ਕਨਫਿਊਜ਼ਨ ਰਹੀ ਹੈ ਲਫ਼ਜ਼ ਲਿਖ ਲਿਖੇ ਜਾਂ ਲੱਖ ਲੱਖ ਹੈ। ਨਹੀਂ ਲਿਖ ਲਿਖੀ ਹੈ। ਲਿਖ ਲਿਖ ਅੱਛਾ ਠੀਕ ਹੈ। ਅੱਜ ਲੱਖਾਂ ਧੀਆਂ ਰੋਂਦੀਆਂ। ਨਹੀਂ ਲੱਖ ਲੱਖ, ਇਹ ਲੱਖ ਲੱਖ ਹੋਏਗਾ। ਲੱਖ ਵੀ ਹੋ ਸਕਦਾ, ਲੱਖ ਵੀ ਹੋ ਸਕਦਾ ਤੇ ਸਾਨੂੰ ਇਹ ਨਹੀਂ ਕੰਮ ਕਰਨਾ ਚਾਹੀਦਾ ਇਹਨੂੰ। नहीं ये लख लख ही होएगा ना, क्योंकि वो बोल रही हैं बार बार, नेवर एंडिंग, राइट? ठीक है। नहीं आई थिंक आई एम नॉट श्योर, मतलब मैं जो पढ़िया है वो लिख ही पढ़िया है कि मतलब वारिस शाह ने हीर लिखी है, लिख लिख मारे वैन के एक चीज दी स्टोरी लिखी उन्हें ऐसा करके। बाकी पता नहीं कोई ओरिजिनल के तो टेक्स्ट देख के पता लग जाऊगा तो की है। नहीं पर ਇੱਥੇ ਉਹ ਤਾਂ ਯੂ ਰਾਈਟ, ਪਰ ਇੱਥੇ ਤਾਂ ਉਹ ਜਿਹੜੀਆਂ ਰੋ ਰਹੀਆਂ ਨੇ ਉਹਨੂੰ ਵੈਣ ਪਾ ਰਹੀਆਂ ਨੇ, ਲੱਖ ਲੱਖ ਮਾਰੇ ਵੈਣ। ਨਹੀਂ ਬਟ ਦਿਸ ਲਾਈਨ ਇਜ਼ ਜਿਹੜੀ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਮਤਲਬ ਯੂ ਰੋਟ ਸੋ ਮਚ ਫॉर ਵਨ ਗਰਲ ਹੀਰ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਚਲੋ ਇਹ ਜਿਹੜੀ ਕਨਫਿਊਜ਼ਨ ਹੈ ਅਸੀਂ ਇੱਥੇ ਕਾਇਮ ਰੱਖਦੇ ਹਾਂ, ਕਿਉਂਕਿ ਇਹਦੇ ਨਾਲ ਕੋਈ ਮਤਲਬ ਲਿਬਰਟੀ ਵੀ ਇੱਕ ਹੈ ਨਾ ਸ਼ਾਇਰੀ ਦੇ ਵਿੱਚ। ਕੋਈ ਲਿਬਰਟੀ ਲੈਣਾ ਚਾਹਵੇ ਕਿ ਜੀ ਮੈਂ ਇਹਨੂੰ ਲੱਖ ਲੱਖ ਪੜ੍ਹਨਾ ਤੇ ਬਈ ਫਿਰ ਠੀਕ ਹੈ, ਤੁਸੀਂ ਉਹ ਰੀਡਿੰਗ ਕਰ ਲਵੋ। ਅਗਰ ਕਹਿੰਦਾ ਮੈਂ ਲਿਖ ਪੜ੍ਹਨਾ ਤੇ ਤੂੰ ਉਹ ਰੀਡਿੰਗ ਕਰ ਲੈ। ਤੇ ਅਸੀਂ ਉਹਨੂੰ ਲਿਮਿਟਡ ਨਹੀਂ ਕਰਦੇ ਮੀਨਿੰਗਸ ਨੂੰ, ਤੇ ਅਸੀਂ ਉਹ ਜ਼ੇਰ ਮੁਕਾਤੀ ਹੈ ਜਿਵੇਂ ਕੋਈ ਚਾਹੇ ਪੜ੍ਹ ਲਵੇ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾਂ ਦਿਆ ਦਰਦੀਆ। ਉੱਠ ਤੱਕ ਆਪਣਾ ਪੰਜਾਬ, ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਤੇ ਇਹ ਮੈਨੂੰ ਤੇ ਬਹੁਤ ਅੱਛਾ ਲੱਗਾ, ਜ਼ਬਰਦਸਤ ਤੁਸੀਂ ਇਹ ਲਿਖਿਆ ਔਰ ਇਹ ਟਰਾਈ ਕੀਤੀ। ਤੇ ਹੋਰ ਇਸ ਤੋਂ ਰਿਲੇਟਡ ਕੋਈ ਮਤਲਬ ਮੈਂ ਇਸ ਤੋਂ ਜ਼ਿਆਦਾ ਨਹੀਂ ਲਿਖਿਆ। ਉਸ ਤੋਂ ਬਾਕੀ ਮੈਂ ਸਾਰਾ ਟਾਈਮ ਤਾਂ ਪੜ੍ਹਨ 'ਚ ਹੀ ਲਗਾ ਦਿੱਤਾ। ਇੱਕ ਮੈਂ ਇੰਟਰਸਟਿੰਗ ਨਾਵਲ ਸ਼ੁਰੂ ਕੀਤਾ ਸਾਂਝ ਤੇ, ਉਹਦਾ ਨਾਮ ਸੀ ਚਲੋ ਚੱਲ ਜਿੰਦਰ ਇਸਲਾਮਾਬਾਦ ਚੱਲੀਏ। ਮੈਨੂੰ ਉਹਦਾ ਟੌਪਿਕ ਬੜਾ ਇੰਟਰਸਟਿੰਗ ਲੱਗਿਆ ਤੇ ਉਹ ਮੇਰਾ ਖਿਆਲ ਹੈ ਮੈਂ 2.5 ਘੰਟੇ ਨੌਨ ਸਟਾਪ ਪੜ੍ਹਦੀ ਰਹੀ, ਮੇਰੀਆਂ ਅੱਖਾਂ ਹੀ ਥੱਕ ਗਈਆਂ। ਪਰ ਤੁਸੀਂ 2.5 ਘੰਟੇ ਪੜ੍ਹਿਆ, ਤੁਸੀਂ ਇਹਦਾ ਮਤਲਬ ਹੈ ਤੁਸੀਂ ਪੜ੍ਹ ਰਹੇ ਹੋ ਸ਼ਾਮੁਖੀ ਆ ਗਈ ਤੁਹਾਨੂੰ। ਪਰ ਪਤਾ ਉਹੀ ਚੀਜ਼ ਹੈ ਕਿ ਉਹ ਸਟੋਰੀ ਮੈਨੂੰ ਉਹ ਜਿੰਨੀ ਕਿ ਸਮਝ ਆਈ ਕਿ ਉਹ ਜਿੰਦਰ ਜੋ ਵੀ ਇਨਸਾਨ ਜਿਨ੍ਹਾਂ ਨੇ ਲਿਖੀ ਹੈ, ਮੈਨੂੰ ਲੱਗਦਾ ਕੋਈ ਐਮੇਚਰ ਰਾਈਟਰ ਹੈ ਔਰ ਉਹਨਾਂ ਨੇ ਲਿਖਿਆ ਵੀ ਮੈਂ ਲਾਹੌਰ ਦਾ ਸਭ ਕੁਝ ਦੇਖ ਲਿਆ, ਲਾਹੌਰ ਦੇ ਸਾਰੇ ਲਿਸਟ ਲਿਖੀ ਉਹਨਾਂ ਨੇ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵੀ ਦੇਖ ਲਈ, ਫਲਾਣੀ ਗੁਰਦੁਆਰਾ ਦੇਖ ਲਿਆ, ਹੁਣ ਮੈਂ ਕੀ ਦੇਖਾਂ। ਫਿਰ ਉਹ ਮੈਨੂੰ ਪਤਾ ਨਹੀਂ ਕਈ ਵਰਡਸ ਜਿੱਥੇ ਸਮਝ ਨਹੀਂ ਆਉਂਦੀ ਜਾਂ ਉਹ ਲਿੰਕ ਟੁੱਟ ਜਾਂਦਾ ਸਟੋਰੀ ਪੜ੍ਹਦੇ ਹੋਏ। ਫਿਰ ਉਹ ਬਾਰਡਰ ਤੇ ਪਹੁੰਚ ਗਏ, ਉਹਨਾਂ ਦੇ ਕੋਈ ਫਰੈਂਡ ਸ਼ਾਇਦ ਇੰਡੀਆ ਤੋਂ ਆ ਰਹੇ ਸੀ, ਹਜੇ ਇਸਲਾਮਾਬਾਦ ਪਹੁੰਚੇ ਹੀ ਨਹੀਂ ਸੀਗੇ ਉਹ ਪਹਿਲੇ ਹਨਾ 2.5 ਘੰਟਿਆਂ 'ਚ ਪਤਾ ਨਹੀਂ ਮੈਂ ਕਿੱਥੇ ਪਹੁੰਚ ਗਈ ਔਰ ਫਿਰ ਮੇਰਾ ਕਨੈਕਸ਼ਨ ਟੁੱਟ ਗਿਆ। ਸੋ ਐਨੀਵੇ ਉਹਦਾ ਤੁਸੀਂ ਕੀ ਐਡਵਾਈਸ ਦੋਗੇ ਵੀ ਜਦੋਂ ਅਸੀਂ ਪੜ੍ਹੀਏ ਕਿਸ ਤਰ੍ਹਾਂ ਆਪਣੀ ਅਟੈਂਸ਼ਨ ਨੂੰ ਫੋਕਸ ਰੱਖੀਏ? ਹਾਊ ਟੂ ਡੂ ਇਟ? ਲਿਖਣ ਦੇ ਵਿੱਚ ਆਸਾਨ ਚੀਜ਼ ਹੋਵੇ ਜਿਹੜੀ ਤੁਹਾਡੀ ਬੋਲੀ ਦੇ ਨੇੜੇ ਤੇੜੇ ਹੋਵੇ। ਸ਼ੁਰੂ ਉੱਥੋਂ ਕਰੋ ਨਾ,
ਉਹ ਸਟ੍ਰੇਂਜ ਨਾ ਹੋਵੇ ਜ਼ਰਾ, ਮਤਲਬ ਬਹੁਤ ਦੂਰ ਦਾ ਕੋਈ ਲਹਿਜੇ ਦੇ ਵਿੱਚ ਨਾ ਲਿਖੀ ਗਈ ਹੋਵੇ ਨਾ, ਡਾਇਲੈਕਟ ਦੇ ਵਿੱਚ। ਆਪਣੇ ਡਾਇਲੈਕਟ ਤੋਂ ਨੇੜੇ ਦਾ ਕਰੋ ਤਾਂ ਕਿ ਤੁਹਾਨੂੰ ਬੋਲੋ ਤੁਸੀਂ ਨਾਲ ਉਹਨੂੰ ਸਮਝ ਵੀ ਨਾਲ ਸਕੋ ਔਰ ਉਹਨੂੰ ਇੰਜੋਏ ਵੀ ਕਰ ਸਕੋ। ਲੇਕਿਨ ਇਹ ਕਿ ਇਹਨੂੰ ਪੜ੍ਹੋ ਜ਼ਰੂਰ ਸ਼ੁਰੂ 'ਚ ਇਸੇ ਤਰ੍ਹਾਂ, ਠੀਕ ਹੈ ਜੀ ਪਿੱਛੋਂ ਕਿਸੇ ਲਿੰਕ ਨਹੀਂ ਜੋੜ ਰਿਹਾ, ਸਮਝ ਨਹੀਂ ਆ ਰਹੀ ਕਹਾਣੀ ਕੀ ਹੈ ਜਾਂ, ਲੇਕਿਨ ਛੱਡਣਾ ਨਹੀਂ, ਪੜ੍ਹੋ। ਇੱਥੋਂ ਹੀ ਗੱਲ ਬਣਨੀ ਹੈ, ਇੱਥੋਂ ਹੀ ਅੱਗੇ ਜਾ ਸਕਦੇ ਹਾਂ ਅਸੀਂ, ਹੋਰ ਕੋਈ ਤਰੀਕਾ ਨਹੀਂ। ਜਿਹੜਾ ਤੁਸੀਂ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਤੁਸੀਂ ਉਹ ਸ਼ਾਰਟ ਸਟੋਰੀਜ਼ ਸ਼ੁਰੂ ਚ ਸੁਜੈਸਟ ਕੀਤੀ ਸੀ ਨਾ, ਮੈਨੂੰ ਲੱਗਿਆ ਕਿ ਅਲਟੀਮੇਟਲੀ ਉਹ ਬੈਸਟ ਹੈ, ਕਿਉਂਕਿ ਇੱਕ ਤਾਂ ਉਹ ਲਿਮਿਟਿਡ ਸਟੋਰੀ ਹੈ ਔਰ ਉਹ ਤੁਹਾਨੂੰ ਹੁੰਦਾ ਵੀ ਚੱਲ 5-6 ਪੇਜ ਹੀ ਹੈ ਹਨਾ, ਵੀ ਜੇ ਬੋਰਿੰਗ ਵੀ ਹੋਏਗੀ ਜਾਂ ਨਹੀਂ ਵੀ ਸਮਝ ਆਈ ਤੁਸੀਂ ਇੱਕ ਨਵੀਂ ਸਟੋਰੀ ਸ਼ੁਰੂ ਕਰ ਲੈਂਦੇ ਹੋ। ਤੇ ਇਹ ਜਿਹੜੇ ਨੋਵਲਸ ਹੈ ਇਹਦੇ ਚ ਇੰਟਰਸਟ ਬਣਨਾ ਵੀ ਜ਼ਰੂਰੀ ਹੈ, ਔਰ ਅਸੀਂ ਸ਼ਾਇਦ ਥੋੜਾ ਜਿਹਾ ਵੀ ਆਰ ਬਿਹਾਈਂਡ ਦੈਟ, ਮਤਲਬ ਪਹੁੰਚ ਰਹੇ ਹਾਂ ਹੌਲੀ ਹੌਲੀ। ਸ਼ਾਰਟ ਸਟੋਰੀਜ਼ ਆਰ ਪ੍ਰੋਬਬਲੀ ਬੈਟਰ। ਮੈਂ ਕਾਫੀ ਦੇਖ ਰਿਹਾ ਸਾਂ ਆਪਣਾ ਤੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਚੀਜ਼ਾਂ ਰੱਖੀਆਂ ਹੋਈਆਂ ਨੇ, ਸ਼ਾਰਟ ਸਟੋਰੀਜ਼ ਨੇ, ਨੋਵਲਸ ਨੇ, ਹੋਰ ਚੀਜ਼ਾਂ ਵੀ ਨੇ। ਤੇ ਲੇਕਿਨ ਇਹ ਸੀ ਕਿ ਜਿਵੇਂ ਸਕੈਨ ਕੀਤੀਆਂ ਜਾਂਦੀਆਂ ਨੇ ਨਾ, ਉਹ ਵੀ ਚੀਜ਼ਾਂ ਦੇਖਣ ਵਾਲੀਆਂ ਨੇ, ਔਰ ਜਿਸ ਤਰ੍ਹਾਂ ਕੰਪੋਜ਼ ਕੀਤੀ ਹੋਈ ਹੈ ਨਾ, ਟਾਈਪ ਕੀਤੀ ਹੋਈ ਹੈ, ਉਹ ਵੀ ਚੀਜ਼ਾਂ ਦੇਖਣ ਵਾਲੀਆਂ। ਬਹੁਤ ਭੀੜੇ ਕੁਝ ਕਿਤਾਬਾਂ ਨੇ, ਲਫ਼ਜ਼ ਬਹੁਤ ਭੀੜੇ ਨੇ, ਕੁਝ ਕਿਤਾਬਾਂ ਨੇ ਭੀੜੇ ਨਹੀਂ ਹੈ, ਖੁੱਲੇ ਖੁੱਲੇ ਲੱਗਦੇ ਨੇ, ਪੜ੍ਹਨ ਦੇ ਵਿੱਚ ਆਸਾਨੀ ਹੈ। ਤੇ ਮੈਂ ਮੇਰੀ ਕੋਸ਼ਿਸ਼ ਸੀ ਐਸੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਗਰੁੱਪ ਵਿੱਚ, ਜਿਹੜੇ ਥੋੜੇ ਜਿਹੇ ਰੀਡੇਬਿਲਿਟੀ ਜਿਹਨਾਂ ਦੀ ਜ਼ਿਆਦਾ ਹੋਵੇ ਤੇ ਆਸਾਨ ਹੋਵੇ ਪੜ੍ਹਨਾ। ਉਹ ਅਨਵਰਲ ਦੀਆਂ ਕਿਤਾਬਾਂ ਨੇ ਉੱਥੇ ਪਈਆਂ ਹੋਈਆਂ, ਕਾਲੀਆਂ ਇੱਟਾਂ ਕਾਲੇ ਰੋਡ, ਔਰ ਹੋਰ ਵੀ ਨੇ ਉਹਨਾਂ ਦੀਆਂ, ਕਾਲੀਏ ਦੀ ਕਹਾਣੀ ਜਾਂ ਗੁਆਚੀਆਂ ਗੱਲਾਂ, ਇਹ ਗੁਰਮੁਖੀ ਦੇ ਵਿੱਚ ਵੀ ਸਾਡੇ ਦੋਸਤਾਂ ਨੇ ਛਪੀ, ਗੁਆਚੀਆਂ ਗੱਲਾਂ ਉਹਨਾਂ ਦੀ। ਤੇ ਤਿੰਨ ਕੁ ਮੈਂ ਸ਼ੇਅਰ ਕੀਤੀਆਂ ਸਨ। ਉਹ ਸਿਰਫ ਇਹ ਸੀ ਕਿ ਕਲੈਰਿਟੀ ਹੋਵੇ, ਕਲੀਅਰ ਹੋਵੇ ਵੇਖਣ ਦੇ ਵਿੱਚ, ਖੁੱਲੇ ਖੁੱਲੇ ਲਫ਼ਜ਼ ਹੋਣ ਤੇ ਬੋਲੀ ਵੀ ਆਮ ਹੋਵੇ, ਔਖੀ ਬੋਲੀ ਨਾ ਹੋਵੇ। ਮਸਲਾ ਮੈਂ ਚਾਹ ਰਿਹਾ ਸਾਂ ਵਾਰਿਸ ਸ਼ਾਹ ਨੂੰ ਸ਼ੇਅਰ ਕਰਨਾ, ਲੇਕਿਨ ਆਪਣਾ ਤੇ ਜਿਹੜਾ ਵਾਰਿਸ ਸ਼ਾਹ ਦਾ ਪਿਆ ਹੋਇਆ ਉਹ ਮੈਨੂੰ ਕੋਈ ਇੰਨਾ ਕਲੀਅਰ ਨਹੀਂ ਲੱਗਾ, ਸਾਫ਼ ਨਹੀਂ ਲੱਗਾ। ਲੇਕਿਨ ਮੈਂ ਹੁਣ ਵਾਰਿਸ ਸ਼ਾਹ ਚਾਹੇ ਮੈਂ ਉਸ ਤੋਂ ਕਰ ਲਵਾਂ, ਤਸਵੀਰ ਉਤਾਰ ਲਵਾਂ, ਉਹ ਮੈਂ ਸ਼ੇਅਰ ਕਰ ਦਿਆਂਗਾ ਕੁਝ, ਮਤਲਬ 1-2 ਪੇਜਿਸ ਜਿਹੜੇ ਨੇ ਉਸ ਸ਼ਾਇਰੀ ਦੇ ਵੀ ਪੜ੍ਹੀਏ, ਲਿਖੀਏ। ਤੁਸੀਂ ਪੜ੍ਹਨਾ ਕਿ ਨਹੀਂ ਕੁਝ ਚਾਹੁੰਦੇ? ਨਹੀਂ, ਮੈਂ ਕਾਫੀ ਇੰਜੋਏ ਕੀਤਾ ਇਸ ਹਫਤੇ ਪੜ੍ਹਨਾ। ਮੈਂ ਸਿਰਫ ਇਹ ਸੋਚ ਰਹੀ ਸੀ ਜਿੱਥੇ ਸਮਝ ਨਹੀਂ ਆਉਂਦਾ ਉੱਥੇ ਇੱਕ ਸਟਾਪ ਲੱਗ ਜਾਂਦਾ ਹੈ, ਔਰ ਜਦੋਂ ਸ਼ੇਅਰ ਕੀਤਾ ਸੀਗਾ ਭਾਜੀ ਨੇ ਉਹਦੇ ਚ, ਹਾਂਜੀ, ਉਹ ਮੈਂ ਹਜੇ ਮੌਕਾ ਨਹੀਂ ਮਿਲਿਆ। ਉਹ ਮੈਂ ਹੁਣ ਮੇਰਾ ਇਹੀ ਪਲਾਨ ਹੈ ਕਿ ਜਿੰਨੇ ਵੀ ਤੁਸੀਂ ਲਿੰਕਸ ਸ਼ੇਅਰ ਕੀਤੇ ਆ ਨਾ WhatsApp ਤੇ, ਉਹ ਮੈਂ ਸਾਰੇ ਪੜੂੰਗੀ। ਔਰ ਉਹ ਜਿਹੜੀ ਉਹ ਬੁੱਕ ਮੈਂ ਤੁਹਾਨੂੰ ਦੱਸ ਰਹੀ ਸੀ, ਚੱਲ ਜਿੰਦਰ ਇਸਲਾਮਾਬਾਦ ਚਲੀਏ, ਉਹਦਾ ਰਾਈਟਿੰਗ ਸਟਾਈਲ ਈਜ਼ੀ ਸੀ ਸਮਝਣ ਨੂੰ, ਸੋ ਆਈਲ ਪ੍ਰੋਬਬਲੀ ਗੋ ਬੈਕ ਟੂ ਇਟ। ਪਰ ਉਹ ਦੇਖਾ 150-200 ਦੀ ਨੋਵਲ ਹੈ ਉਹ। ਹਾਂ, ਲੇਕਿਨ ਮੇਰਾ ਮਸ਼ਵਰਾ ਹੈ ਕਿ ਅਸੀਂ ਰੀਡਿੰਗ ਦੇ ਨਾਲ ਨਾਲ ਲਿਖਣ ਤੇ ਹੁਣ ਜ਼ਿਆਦਾ ਅਸੀਂ ਜ਼ਰਾ ਫੋਕਸ ਕਰੀਏ। ਸਾਡੀਆਂ 2 ਕਲਾਸਾਂ ਨੇ ਹੁਣ, ਅਸੀਂ ਮੈਕਸਿਮਮ ਲਿਖੀਏ। ਲਿਖੋਗੇ ਕੀ ਲਿਖੀਏ ਤੁਸੀਂ ਦੱਸੋ? ਤੁਸੀਂ ਦੱਸੋ। 2 ਚੀਜ਼ਾਂ ਨੇ, ਇੱਕ ਤੇ ਅਸੀਂ ਕੋਈ ਗੁਰਮੁਖੀ ਤੋਂ ਲੈ ਕੇ ਚੀਜ਼ ਉਹਦਾ ਉਲੱਥਾ ਕਰ ਲਈਏ। ਦੂਸਰੀ ਚੀਜ਼ ਹੈ ਕਿ ਅਸੀਂ ਓਰੀਜਨਲ ਲਿਖੀਏ। ਓਰੀਜਨਲ ਕੁਛ ਵੀ ਲਿਖ ਸਕਦੇ ਹੋ, ਕੁਛ ਵੀ ਲਿਖ ਸਕਦੇ ਹੋ। ਆਸਾਨ ਹੁੰਦਾ ਜ਼ਰਾ ਆਪਣੇ ਕਿਸੇ ਹੋਮ ਟਾਊਨ ਦੇ ਬਾਰੇ ਲਿਖਣਾ ਕਿ ਅੱਛਾ ਜੀ ਇਹ ਵੇ ਸ਼ਹਿਰ ਫਲਾਂ ਜਗ੍ਹਾ ਦੇ, ਇੰਨੀ ਪਾਪੂਲੇਸ਼ਨ ਹੈ, ਕੋਈ ਉਹਦੀਆਂ ਗੱਲਾਂ, ਕਲਚਰਲ ਹੋਰ ਚੀਜ਼ਾਂ, ਤੁਸੀਂ ਹਿਸਟਰੀ ਦੇ ਬਾਰੇ ਕਰ ਸਕਦੇ ਹੋ, ਉਸ ਥਾਂ ਦੀ ਕੁਝ ਵੀ ਲਿਖ ਸਕਦੇ ਹੋ। ਲੇਕਿਨ ਇਹ ਕਿ 1-2-3 ਪੈਰਾ ਜ਼ਰੂਰ ਲਿਖੋ, ਜਿੰਨਾ ਮੈਕਸਿਮਮ ਲਿਖ ਸਕਦੇ ਹੋ ਲਿਖੋ ਰੀਡਿੰਗ ਦੇ ਇਲਾਵਾ। ਮੈਨੂੰ ਇਹ ਲੱਗਦਾ ਹੈ ਕਿ ਅਸੀਂ ਲਿਖ ਕੇ, ਤੁਸੀਂ ਹੋਮਵਰਕ ਦਿੱਤਾ ਸੀਗਾ, ਮੈਨੂੰ ਭੁੱਲ ਗਿਆ, ਆਪਣੇ ਸ਼ਹਿਰ ਬਾਰੇ ਤੁਸੀਂ ਕਿਹਾ ਸੀ, ਅਸੀਂ ਫਿਰ ਜਿਵੇਂ ਮੈਨੂੰ ਤਾਂ ਉਹ ਨੋਟਸ ਵਾਲਾ ਈਜ਼ੀ ਲੱਗਿਆ ਕਿ ਮੈਂ ਜਦੋਂ ਟਾਈਮ ਮਿਲਦਾ ਜਿੱਥੇ ਵੀ ਬੈਠੀ ਆ, ਕੁਝ ਖਿਆਲ ਆ ਗਿਆ ਦਿਲ 'ਚ, ਫੋਨ ਤੇ ਲਿਖ ਕੇ ਉਹਨੂੰ ਸੇਵ ਕਰ ਲਿਆ। ਠੀਕ ਹੈ, ਬਹੁਤ ਅੱਛਾ, ਬਹੁਤ ਹਾਂਜੀ, ਮੈਂ ਫਿਰ ਜੋ ਦਿਲ 'ਚ ਆਏਗਾ ਲਿਖ ਕੇ ਮੈਂ ਤਾਂ ਜੋ ਦਿਲ ਚਾਹੇ ਤੁਸੀਂ ਲਿਖੋ ਜ਼ਰੂਰ। ਠੀਕ ਹੈ, ਬਿਲਕੁਲ ਠੀਕ ਹੈ। ਤੇ ਅਸੀਂ ਸਾਰੇ, ਅਮਰਦੀਪ ਔਰ ਗੁਰਦਾਸ ਜੀ, ਤੁਸੀਂ ਸਾਰੇ ਲਿਖੋ ਜ਼ਰੂਰ। ਅਸੀਂ ਫਿਰ ਤੁਸੀਂ ਆਪਣਾ ਦੱਸਣਾ, ਪੜ੍ਹਨਾ, ਅਸੀਂ ਦੇਖਾਂਗੇ ਔਰ ਉਹਦੇ 'ਚ ਜੋ ਇਸ਼ੂਜ਼ ਹੋਏ ਫਿਰ ਉਹਨੂੰ ਡਿਸਕਸ ਕਰ ਲਾਂਗੇ। ਰੀਡਿੰਗ ਅੱਛਾ, ਇੱਕ ਗੱਲ ਦੱਸੋ, ਇਹ ਉਰਦੂ ਕਿੰਨੀ ਕੁ ਡਿਫਰੈਂਟ ਹੈ? ਹੁਣ ਅਸੀਂ ਸ਼ਾਹਮੁਖੀ ਹੁਣ ਜੋ ਪੜ੍ਹ ਰਹੇ ਹਾਂ, ਪਰ ਐਟ ਦੀ ਐਂਡ ਆਫ ਦ ਡੇ ਜੇ ਆਪਾਂ ਨੂੰ ਕੋਈ ਉਰਦੂ 'ਚ ਕੁਝ ਪੜ੍ਹਨ ਨੂੰ ਮਿਲਦਾ ਹੈ, ਤੁਸੀਂ ਰეკਮੈਂਡ ਕਰੋਗੇ ਕਿ ਅਸੀਂ ਪੜ੍ਹੀਏ ਕਿ ਅਸੀਂ ਕਨਫਿਊਜ਼ ਹੋ ਜਾਵਾਂਗੇ ਪੜ੍ਹ ਕੇ? ਨਾ, ਕੋਈ ਕਨਫਿਊਜ਼ਨ ਨਹੀਂ, ਬਿਲਕੁਲ ਪੜ੍ਹ ਸਕਦੇ ਹੋ। 19-20 ਦਾ ਫਰਕ ਹੈ ਸਿਰਫ।
ਠੀਕ ਹੈ। ਉਰਦੂ ਦਾ ਇੰਨਾ ਫਰਕ ਆ ਕਰਕੇ ਉਹ ਥੋੜਾ ਜਿਹਾ ਜਿੱਦਾਂ ਆਪਾਂ ਕੰਨ ਕਹਿਣਾ ਉਹਨੇ ਕਾਨ ਕਹਿਣਾ ਉਹਦੇ ਨਾਲ ਈਜ਼ੀਅਰ ਹੋ ਜਾਂਦਾ ਪੜ੍ਹਨੇ ਨੂੰ ਕਰਕੇ ਉਹ ਵਾਵਲਸ ਜ਼ਿਆਦਾ ਯੂਜ਼ ਕਰਦੇ ਆ ਨਾ ਮੇਰੇ ਖਿਆਲ ਇੰਨਾ ਆ ਆਈ ਫਾਈਂਡ ਇਟ ਈਜ਼ੀਅਰ ਸ਼ਾਮੁਖੀ ਨਾਲ ਸ਼ਾਮੁਖੀ ਥੋੜੀ ਹਾਰਡਰ ਆ। ਔਰ ਪਤਾ ਜਦੋਂ ਤੁਸੀਂ ਫੋਨ ਤੇ ਹਾਂਜੀ ਗੋ ਹੈਡ। ਹਾਂ ਨਹੀਂ ਪਲੀਜ਼ ਕੈਰੀ ਔਨ। ਨਹੀਂ ਜਦੋਂ ਫੋਨ ਤੇ ਮੈਂ ਜੋ ਲਿਖ ਰਹੀ ਸੀ ਨਾ ਅੱਜ ਆਖਾਂ ਤੇ ਉਹ ਫੋਨ ਤੇ ਆਟੋ ਕਰੈਕਟ ਹੁੰਦਾ ਨਾ ਉਹ ਅੱਜ ਨੂੰ ਆਜ ਲਿਖੀ ਜਾ ਰਿਹਾ ਸੀ ਬਾਰ-ਬਾਰ ਤੇ ਉਹ ਆਈ ਥਿੰਕ ਉਹ ਉਰਦੂ ਦਾ ਕਿਉਂਕਿ ਹੈ ਤਾਂ ਉਰਦੂ ਉਹ so I had to cancel it out ਕਿ ਮੈਂ ਠੀਕ ਲਿਖਾਂ so you know ਆਟੋ ਕਰੈਕਟ ਜਿਹੜਾ ਉਹਦਾ ਤੁਸੀਂ ਬੰਦ ਕਰ ਦਿਓ। ਹਾਂਜੀ ਮੈਂ ਬੰਦ ਕਰੂੰਗੀ। ਸਹੀ ਤੇ ਤੁਸੀਂ ਟਾਈਪ ਕਰੋ ਉਹੀ ਲਿਖੇ। ਤੇ ਹੁਣ ਅਸੀਂ ਅਗਲੀ ਕਲਾਸ ਦਾ ਪਲਾਨ ਕਰ ਲਈਏ ਜਾਂ ਮਜ਼ੀਦ ਕੁਝ ਪਲਾਨ ਕਰਨਾ ਹੈ? ਇਹ ਹੋਮਵਰਕ ਹੋ ਗਿਆ ਲਿਖਣਾ ਤੇ ਪੜ੍ਹਨਾ। ਕੁਝ ਤੇ ਲਿੰਕਸ ਮੌਜੂਦ ਨੇ ਉੱਥੋਂ ਰੀਡਿੰਗ ਦੇ ਤੁਸੀਂ ਦੇਖ ਸਕਦੇ ਹੋ। ਹਾਂ ਉਹ ਲਿੰਕ ਮੈਂ ਵੀ ਚੈੱਕ ਨਹੀਂ ਕੀਤੇ ਅੱਜ ਤੇ ਉਹਦੇ ਚੋਂ ਕੋਈ ਲੈ ਸਕਦੇ ਇੱਕ ਲਿੰਕ ਤੇ ਉਹਨੂੰ ਚਲੋ ਕੋਈ ਲੈ ਸਕਦੇ ਹੋ। ਹਾਂ ਠੀਕ ਹੈ। ਤੇ ਲਿਖਣ ਦਾ ਫਿਰ ਜ਼ਰੂਰ ਲਿਖ ਕੇ ਆਣਾ ਮੈਕਸਿਮਮ ਜਿੰਨਾ ਲਿਖ ਸਕਦੇ ਹੋ ਬਲਕਿ ਮੈਂ ਤਾਂ ਕਹਿੰਦਾ ਕਿ ਰੋਜ਼ ਥੋੜਾ ਕੁਛ ਨਾ ਕੁਛ ਜ਼ਰੂਰ ਕਰੋ। ਪੜ੍ਹਨ ਦਾ ਲਿਖਣ ਦਾ ਇਹ ਡੇਲੀ ਕਰੋ। 1 ਘੰਟਾ ਜ਼ਰੂਰ ਦਿਓ ਘੱਟੋ ਘੱਟ ਇਸ ਤੋਂ ਤੇ ਅਗਲੇ ਵੀਕ ਤੱਕ ਕਾਫੀ ਸਾਰਾ ਮਟੀਰੀਅਲ ਤੁਹਾਡੇ ਕੋਲ ਬਣ ਚੁੱਕਿਆ ਹੋਏਗਾ ਕਲਾਸ ਦੇ ਵਿੱਚ ਸ਼ੇਅਰ ਕਰਨ ਵਾਸਤੇ ਡਿਸਕਸ ਕਰਨ ਵਾਸਤੇ। ਠੀਕ ਹੈ ਜੀ ਠੀਕ ਹੈ ਤੇ ਫਿਰ ਅਸੀਂ ਵਾਈਂਡ ਅਪ ਕਰੀਏ ਇੱਥੇ। ਹਾਂਜੀ ਚਲੋ ਠੀਕ ਹੈ। ਅੱਜ ਦਾ ਕੋਈ ਪ੍ਰੋਡਕਟਿਵ ਰਿਹਾ ਸਾਡੀ ਕਲਾਸ ਕਿ ਨਹੀਂ? ਹਾਂਜੀ ਬਹੁਤ ਵਧੀਆ। ਠੀਕ ਹੈ ਚਲੋ ਮਿਲਨੇ ਆ ਫਿਰ ਅਗਲੀ ਕਲਾਸ ਤੇ। ਹਾਂਜੀ ਠੀਕ ਹੈ ਚੰਗਾ ਜੀ ਰੱਬ ਰਾਖਾ। ਥੈਂਕ ਯੂ ਬਾਏ ਬਾਏ।